ਜਾਨ ਬਾਜ਼ ਦੋ ਖੜੇ ਦੀਵਾਰ ਅੰਦਰ, ਹੱਸ ਮੌਤ ਨੂੰ ਅੱਜ ਵਿਆਹੁਣ ਲੱਗੇ। ਸੁੱਚਾ ਨੰਦ ਤੇ ਸੂਬੇ ਨੂੰ ਵੇਖ ਦੋਵੇਂ, ਗੁਰੂ ਫਤਿਹ ਦੇ ਨਾਰੇ ਲਾਉਣ ਲੱਗੇ। ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਦੇ ਮੌਕੇ ਸਿੱਖ ਮੁਸਲਿਮ ਸਾਂਝਾ ਨਾਂ ਦੀ ਬੋਡੀ ਹੈ, ਉਹਨਾਂ ਵੱਲੋਂ ਹਰ ਸਾਲ ਇੱਥੇ ਵੱਡੇ ਪੈਮਾਨੇ ਦੇ ਉੱਤੇ ਜ਼ਰਦੇ ਦਾ ਲੰਗਰ ਲਾਇਆ ਜਾਂਦਾ ਹੈ। ਔਰ ਇਹ ਜਿਹੜੀ ਟ੍ਰੈਡੀਸ਼ਨ ਹੈ ਸ਼ੇਰ ਮੁਹੰਮਦ ਖਾਨ, ਉਹ ਹਿਸਟੋਰੀਕਲ ਫਿਗਰ ਦੀ ਯਾਦ ਦਹਾਨੀ ਕਰਵਾਉਂਦੀ ਹੈ। ਲਾਲ ਮਸੀਤ ਦੇ ਜਿਹੜੇ ਪ੍ਰਬੰਧਕ ਨੇ ਉਹ 3 ਦਿਨਾਂ ਦੇ ਮੌਕੇ ਦੇ ਉੱਤੇ ਚਾਬੀਆਂ ਸਿੱਖਾਂ ਦੇ ਹਵਾਲੇ ਕਰ ਦਿੰਦੇ ਨੇ ਔਰ ਉਸ ਮੁਕਾਮ ਦੇ ਉੱਤੇ ਸਿੱਖਾਂ ਵੱਲੋਂ ਔਰ ਖ਼ਾਸ ਤੌਰ 'ਤੇ 2 ਪਿੰਡ ਉਹ ਇਸ ਲਾਲ ਮਸੀਤ 'ਤੇ ਵੀ ਆ ਕੇ ਲੰਗਰ ਲਾਉਂਦੇ ਨੇ। In a world often divided by differences, the legacy of Nawab Sher Muhammad Khan and the bond between the two communities ਕਿ ਇਹ ਅੱਜ ਵੀ ਦੁਨੀਆ ਦੇ ਵਿੱਚ ਚੰਗੀ ਹਾਰਮੋਨੀ ਔਰ ਚੰਗੀ ਜਿਹੜੀ ਆਪਸੀ ਸਾਂਝਾਂ ਨੇ ਕਾਇਮ ਨੇ। ਇਹ ਜ਼ੁਲਮ ਜੋ ਵਜੀਦ ਖਾਨ ਨੇ ਸੂਬਾ ਸਰਹੰਦ ਨੇ ਜਾਂ ਔਰੰਗਜ਼ੇਬ ਦੇ ਹੁਕਮਾਂ ਥੱਲੇ ਜਾਂ ਬਾਈ ਧਾਰ ਦੇ ਪਹਾੜੀ ਰਾਜਿਆਂ ਦੇ ਥੱਲੇ ਕਿਉਂਕਿ ਉਹਨਾਂ ਕੋਲ ਪੋਲੀਟੀਕਲ ਪਾਵਰ ਸੀ ਔਰ ਇਸ ਦਾ ਜਵਾਬ ਜਿਹੜਾ ਹੈ ਉਹ ਪੋਲੀਟੀਕਲ ਜਿਹੜਾ ਹੀ ਸੀ ਰਾਜ ਕਰੇਗਾ ਖਾਲਸਾ ਦੇ ਨਾਲ ਕਿ ਅਸੀਂ ਜਿਹੜਾ ਹੈ ਸੋਵਰਨ ਇੰਡੀਪੈਂਡੈਂਟ ਹਾਂ ਔਰ ਅਸੀਂ ਜ਼ੁਲਮ ਰਾਜ ਦਾ ਨਾਸ਼ ਕਰਾਂਗੇ, ਉਸ ਨੂੰ ਤਬਾਹ ਕਰਾਂਗੇ। ਸਿੱਖਾਂ ਨੇ ਫਿਰ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ, 5-5 ਇੱਟਾਂ ਦਰਿਆ ਦੇ ਵਿੱਚ ਸੁੱਟ ਕੇ ਉਸ ਕਿਸੇ ਇੱਟ ਨੂੰ ਵਾਪਸ ਉਸਾਰੀ ਦੇ ਵਿੱਚ ਵੀ ਨਹੀਂ ਲੱਗਣ ਦਿੱਤਾ। ਉਜਾੜ ਜਿਹੜਾ ਅੱਜ ਦਾ ਸਰਹੰਦ ਹੈ 2 ਕੋ ਉਜੜ ਕੇ ਵਸਿਆ। ਸਿੱਖਾਂ ਦੀ ਲੜਾਈ ਇਸਲਾਮ ਦੇ ਖਿਲਾਫ ਨਹੀਂ ਸੀ, ਮੁਗਲਿਆ ਰਾਜ ਦੇ ਖਿਲਾਫ ਸੀ, ਜਿਹੜਾ ਮੁਗਲਿਆ ਸਲਤਨਤ ਜ਼ੁਲਮ ਦੇ ਸਹਾਰੇ ਲੋਕਾਂ ਦੀਆਂ ਮੁੱਢਲੀਆਂ ਆਜ਼ਾਦੀਆਂ, ਮੁੱਢਲੇ ਹੱਕ ਖੋ ਰਹੀ ਸੀ। ਗੁਰੂ ਸਾਹਿਬ ਦੇ ਨਾਲ ਇਹੀ ਨਹੀਂ ਕਿ ਸਿੱਖਾਂ ਨੇ ਹੀ ਸ਼ਮੂਲੀਅਤ ਕੀਤੀ, ਜਿਹੜੇ ਸੱਚਮੁੱਚ ਦੇ ਮਜ਼ਹਬੀ ਮੁਸਲਮਾਨ ਵੀ ਸਨ, ਜਿਹੜੇ ਮਹਿਸੂਸ ਕਰਦੇ ਸੀ ਕਿ ਇਹ ਧੱਕਾ ਕਰ ਰਿਹਾ ਹੈ ਔਰੰਗਜ਼ੇਬ ਜਾਂ ਬਾਈ ਧਾਰ ਦੇ ਪਹਾੜੀ ਰਾਜੇ, ਉਹਨਾਂ ਨੇ ਆਪਣੇ ਮਜ਼ਹਬੀ ਭਰਾਵਾਂ ਨੂੰ ਛੱਡ ਕੇ, ਆਪਣੀ ਮਜ਼ਹਬੀ ਹਕੂਮਤ ਨੂੰ ਛੱਡ ਕੇ ਸਿੱਖਾਂ ਦੇ ਨਾਲ ਆ ਕੇ ਉਹ ਖਲੋਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अस्सलाम वालेकुम, आदाब, बर्ज। मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। ਜੀ ਡਾਕਟਰ ਸਾਹਿਬ, ਜੀਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਮਿਹਰਬਾਨੀ। ਸੋ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਵੀ ਦੱਸ ਦਈਏ ਔਰ ਪਹਿਲਾਂ ਆਪਣੀ ਡੇਟ ਆਪਾਂ ਸ਼ੇਅਰ ਕਰ ਲਈਏ ਆਪਣੇ ਵਿਊਅਰਸ ਨਾਲ ਕਿ ਅੱਜ 27 ਦਸੰਬਰ 2024 14 ਪੋ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ। ਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਜਿਹੜਾ ਡੋਨੇਟ ਵੀ ਕਰੋ ਔਰ ਜਿਹੜੇ ਸਾਰੇ ਟੀਵੀ ਦੇ ਪ੍ਰੋਗਰਾਮ ਨੇ ਟੀਵੀ 84 ਨੂੰ ਵੱਧ ਤੋਂ ਵੱਧ YouTube ਦੇ ਉੱਪਰ, ਫੇਸਬੁੱਕ ਉੱਪਰ ਦੇ ਉੱਪਰ ਜਿਹੜਾ ਤੁਸੀਂ ਵੱਧ ਤੋਂ ਵੱਧ ਸ਼ੇਅਰ ਵੀ ਕਰੋ। ਸੋ ਅੱਜ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੈਕਸਸ ਤੋਂ ਸਰਦਾਰ ਗੋਵਿੰਦਰ ਸਿੰਘ ਜੋਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਚੜ੍ਹਦੀ ਕਲਾ ਤੇ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੋਵਿੰਦਰ ਸਿੰਘ ਜੋਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166611984। ਸੋ ਤੁਸੀਂ ਸਾਨੂੰ ਟੈਕਸਟ ਮੈਸੇਜ ਵੀ ਕਰ ਸਕਦੇ ਹੋ, ਤੁਸੀਂ ਸਾਨੂੰ WhatsApp ਤੇ ਵੀ ਆਪਣੇ ਜਿਹੜੇ ਵਿਚਾਰ ਨੇ ਉਹ ਭੇਜ ਸਕਦੇ ਹੋ।
ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਪਹਿਲੀ ਟੌਪਿਕ ਦੇ ਨਾਲ ਕਿ ਜਿਸ ਤਰ੍ਹਾਂ ਕਿ ਸਫਰੇ ਸ਼ਹਾਦਤ ਦੇ ਜਿਹੜੇ ਦਿਨ ਨੇ 15ਵਾੜਾ ਜਿਹੜੇ ਚੱਲ ਰਹੇ ਨੇ। ਸੋ ਅੱਜ ਨਗਰ ਕੀਰਤਨ ਦੇ ਨਾਲ ਜਿਹੜਾ ਹੈ ਫਤਿਹਗੜ੍ਹ ਸਾਹਿਬ ਵਿਖੇ 3 ਰੋਜ਼ਾ ਸ਼ਹੀਦੀ ਜੋੜ ਮੇਲਾ ਸੰਪੂਰਨ ਹੋਇਆ ਔਰ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਜਿਹੜਾ ਨਗਰ ਕੀਰਤਨ ਦੇ ਵਿੱਚ ਹਿੱਸਾ ਲਿਆ ਔਰ ਬੇਸ਼ੱਕ ਵਜੀਦ ਖਾਂ ਸੂਬਾ ਸਰਹੰਦ ਸਾਹਿਬਜ਼ਾਦਿਆਂ ਦੀ ਸ਼ਹਾਦਤ ਲਈ ਜ਼ਿੰਮੇਵਾਰ ਹਨ, ਪਰ ਸਿੱਖ ਹਿਰਦਿਆਂ ਵਿੱਚ ਸ਼ੇਰ ਮੁਹੰਮਦ ਖਾਨ ਨਵਾਬ ਮਲੇਰਕੋਟਲਾ ਵੀ ਵਸਦਾ ਹੈ, ਜਿਸ ਨੇ ਸਾਹਿਬਜ਼ਾਦਿਆਂ ਲਈ ਹਾਂ ਦਾ ਨਾਰਾ ਮਾਰਿਆ ਸੀ। ਹਰ ਵਰੇ ਮਲੇਰਕੋਟਲੇ ਦੇ ਮੁਸਲਮਾਨਾਂ ਵੱਲੋਂ ਸ਼ਹੀਦੀ ਜੋੜ ਮੇਲੇ ਮੌਕੇ ਮਿੱਠੇ ਚੌਲਾਂ ਦਾ ਯਾਨੀ ਕਿ ਜਰਦੇ ਦਾ ਜਿਹੜਾ ਲੰਗਰ ਹੈ ਉਹ ਲਾਇਆ ਜਾਂਦਾ। ਸੋ ਇਹ ਸਿੱਖ ਮੁਸਲਿਮ ਸਦਭਾਵਨਾ ਦੀ ਅਨੋਖੀ ਮਿਸਾਲ ਹੈ, ਜਿਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਹੀ ਜਿਹੜੇ ਸਾਡੇ ਬੜੇ ਪਿਆਰੇ ਵਿਊਅਰ ਔਰ ਸ਼ਾਇਰ ਵੀ ਨੇ ਭਾਈ ਸੰਤੋਖ ਸਿੰਘ ਜੀ ਭਾਊ ਜੀ ਹੋਰਾਂ ਦੀ ਜਿਹੜੀ ਤਾਜ਼ਾ ਨਜ਼ਮ ਆਈ ਹੈ ਸਾਡੇ ਦੇ ਕੋਲ ਦੀਵਾਰੇ ਸਰਹੰਦ ਜਿਹੜੀ ਆ ਉਹ ਵੀ ਆਪਾਂ ਤੋਂ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਗੋਵਿੰਦਰ ਸਿੰਘ ਡਾਲਸ ਟੈਕਸਸ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਖੈਰ ਖੁਆਹ ਨੇ, ਪਿਆਰੇ ਨੇ, ਪੁਰਾਣੀਆਂ ਸਾਂਝਾਂ ਨੇ ਔਰ ਵਕਤਨ ਬਾ ਵਕਤਨ ਕਾਲ ਕਰਕੇ ਹੌਸਲਾ ਵੀ ਦਿੰਦੇ ਨੇ, ਖਾਸ ਤੌਰ 'ਤੇ ਜਦੋਂ ਕੋਈ ਪ੍ਰੋਗਰਾਮ ਮਿਸ ਹੋਏ, ਭਾਵੇਂ ਉਹ ਟਰੈਵਲ 'ਚ ਹੋਈਏ ਜਾਂ ਅਦਰਵਾਈਜ਼ ਹੋਏ। ਔਰ ਉਹ ਪੱਕੇ ਤੌਰ ਦੇ ਉੱਤੇ ਇਹ ਹੀ ਨਹੀਂ ਕਿ ਉਹ ਖੁਦ ਕੰਟਰੀਬਿਊਟ ਕਰਦੇ ਨੇ, ਉਹ ਬਾਕੀਆਂ ਨੂੰ ਵੀ ਪ੍ਰੇਰਦੇ ਨੇ। ਹੁਣ ਵੀ ਉਹਨਾਂ ਦਾ ਇਹ ਯਤਨ ਹੈ ਕਿ ਡਾਲਸ 'ਚੋਂ ਵੱਧ ਤੋਂ ਵੱਧ ਮਦਦ TV 84 ਲਈ ਪਹੁੰਚੇ। ਅਸੀਂ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਇਸ ਤੋਂ ਪਹਿਲਾਂ ਕਿ ਅਸੀਂ ਫਤਿਹਗੜ੍ਹ ਸਾਹਿਬ ਔਰ ਇਤਿਹਾਸਕ ਪੱਖ, ਇੱਕ ਪਾਸੇ ਜ਼ੁਲਮ ਕਰਨ ਵਾਲਿਆਂ ਦੀ ਕਹਾਣੀ ਹੈ, ਉਹ ਵਜੀਦ ਖਾਂ ਹੋਏ, ਸੁੱਚਾ ਨੰਦ ਹੋਏ, ਜਲਾਦਾਂ ਦੀ ਕਹਾਣੀ ਹੋਏ, ਕਾਜ਼ੀਆਂ ਦਾ ਫਤਵਾ ਹੋਏ, ਪਰ ਦੂਸਰੇ ਪਾਸੇ ਜਿਨ੍ਹਾਂ ਨੇ ਹਾਂ ਦਾ ਨਾਰਾ ਮਾਰਿਆ, ਸ਼ੇਰ ਮੁਹੰਮਦ ਖਾਨ ਹੋਏ ਜਾਂ ਦੀਵਾਨ ਟੋਡਰਮਲ ਜਿਨ੍ਹਾਂ ਨੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਸਾਹਿਬਜ਼ਾਦਿਆਂ ਮਾਤਾ ਜੀ ਦਾ ਸੰਸਕਾਰ ਕੀਤਾ, ਜਾਂ ਜਿਵੇਂ ਅਸੀਂ ਮੋਤੀ ਰਾਮ ਮਹਿਰੇ ਦਾ ਜ਼ਿਕਰ ਕੀਤਾ ਸੀ, ਕੁੰਮੇ ਮਾਸ਼ਕੀ ਦਾ ਕੀਤਾ ਸੀ। ਇਹ ਬਹੁਤ ਕਿਰਤੀ ਆਮ ਇਨਸਾਨ ਜਿਹੜੇ ਕਿ ਹਮਦਰਦੀ, ਪਿਆਰ ਔਰ ਸੱਚਾਈ ਦੇ ਨਾਲ ਜੁੜੇ ਹੋਏ, ਉਹਨਾਂ ਦੀਆਂ ਸੇਵਾਵਾਂ ਨੂੰ ਵੀ ਅਸੀਂ ਯਾਦ ਕਰਦੇ ਹਾਂ। ਔਰ ਇਹ ਸਭ ਤੋਂ ਪਹਿਲਾਂ ਮੈਂ ਦੱਸਦੇ ਹਾਂ ਕਿਉਂਕਿ ਅਚਾਨਕ ਐਸ ਜੈ ਸ਼ੰਕਰ ਭਾਰਤ ਦਾ ਵਿਦੇਸ਼ ਮੰਤਰੀ ਔਰ ਉਹਨਾਂ ਦਾ ਫੋਰਨ ਸੈਕਟਰੀ ਮਿਸਟਰ ਮਿਸਤਰੀ ਜਿਹੜੇ ਨੇ ਉਹ ਵਾਸ਼ਿੰਗਟਨ ਆ ਧਮ ਕੇ, ਹਾਲਾਂ ਇਹ ਹੌਲੀਡੇ ਸੀਜ਼ਨ ਚੱਲ ਰਿਹਾ ਹੈ, ਇਸ ਮੌਕੇ ਦੇ ਉੱਤੇ ਅਮਰੀਕਨਾਂ ਨੂੰ ਵੀ ਪਸੰਦ ਨਹੀਂ ਹੁੰਦਾ ਵੀ ਉਹ ਇੱਥੇ ਕੋਈ ਆਏ ਜਾਂ ਕਿਸੇ ਨੂੰ ਉਹ ਮਿਲਣ, ਕਿਉਂਕਿ ਇੱਕ ਪਾਸੇ ਹੌਲੀਡੇ ਸੀਜ਼ਨ ਹੈ, ਦੂਸਰੇ ਪਾਸੇ ਟ੍ਰਾਂਜੀਸ਼ਨ ਪੀਰੀਅਡ ਹੈ, ਕਿਉਂਕਿ 20 ਜਨਵਰੀ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਸਹੁੰ ਚੁੱਕਣੀ ਹੈ ਔਰ ਉਸ ਤੋਂ ਪਹਿਲਾਂ ਆਲਮੋਸਟ ਸਾਰੇ ਹੀ ਆਪਣੇ ਵੱਡੇ ਉੱਚ ਅਧਿਕਾਰੀਆਂ ਨੂੰ ਨੋਮੀਨੇਟ ਕਰ ਚੁੱਕੇ ਨੇ, ਜਿਨ੍ਹਾਂ 'ਚ ਬਹੁਤ ਸਾਰਿਆਂ ਦੀ ਕਨਫਰਮੇਸ਼ਨ ਹੋਣੀ ਹੈ। ਸੋ ਉਹ ਅਸੀਂ ਡਿਸਕਸ ਕਰਾਂਗੇ ਕਿ ਇਹਨਾਂ ਦਾ ਹਿਡਨ ਏਜੰਡਾ ਕੀ ਹੋ ਸਕਦਾ ਹੈ। ਪਰ ਜ਼ਾਹਿਰ ਤੌਰ ਦੇ ਉੱਤੇ ਜਿਹੜਾ ਇਸ ਕਿਸਮ ਦੀ ਵਿਜ਼ਿਟ ਇੱਕ ਸਰਪ੍ਰਾਈਜ਼ ਵਿਜ਼ਿਟ ਹੈ ਡਿਪਲੋਮੇਸੀ ਦੀ ਦੁਨੀਆ ਦੇ ਵਿੱਚ। ਈਵਨ ਇੰਡੀਅਨ ਮੀਡੀਆ ਵੀ ਜਿਹੜੇ ਉਹਨਾਂ 'ਚ ਥੋੜ੍ਹੇ ਬਹੁਤ ਨਿਊਟਰਲ ਨੇ, ਉਹਨਾਂ ਦਾ ਕੰਸਰਨ ਹੈ ਵੀ ਕੀ ਹੈ, ਕਿਉਂਕਿ ਜੇਕ ਸਲੀਵਾਨ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੂੰ ਵੀ ਐਸ ਜੈ ਸ਼ੰਕਰ ਮਿਲਿਆ ਹੈ ਔਰ ਇਸੇ ਤਰ੍ਹਾਂ ਬਾਕੀ ਮਿਸਤਰੀ ਵੀ ਆਪਣੇ ਤੌਰ 'ਤੇ ਮਿਲ ਰਿਹਾ ਹੈ। ਉਹਨੇ ਐਸ ਜੈ ਸ਼ੰਕਰ ਨੇ DC ਐਮਬੈਸੀ ਦੇ ਵਿੱਚ ਜਿਹੜੇ ਇਹਨਾਂ ਦੇ 5-6 ਕੌਂਸੂਲੇਟ ਨੇ ਉਹਨਾਂ ਦੀ ਮੀਟਿੰਗ ਨੂੰ ਵੀ ਪ੍ਰੈਜ਼ਾਈਡ ਕੀਤਾ ਔਰ ਸਿੱਖਸ ਫਾਰ ਜਸਟਿਸ ਜਿਹੜਾ ਇਸ ਪੀਰੀਅਡ ਦੇ ਵਿੱਚ ਪਿਛਲੇ ਦਿਨਾਂ 'ਚ ਅਸੀਂ ਡਿਸਕਸ ਵੀ ਕੀਤਾ ਸੀ ਕਿ ਕਿਵੇਂ ਉਹਨਾਂ ਨੇ ਇੰਡੀਅਨ ਇੰਟੈਲੀਜੈਂਸ ਏਜੰਸੀ ਰਾਅ ਦੇ ਨਾਲ ਕਿਵੇਂ ਰਸ਼ੀਅਨ ਇੰਟੈਲੀਜੈਂਸ ਏਜੰਸੀ KGB ਦੀ ਸਾਂਢਗਾਂਢ ਔਰ ਕਿਵੇਂ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਦੇ ਲਈ ਜਿਹੜਾ ਰਸ਼ੀਅਨਸ ਨੂੰ ਜ਼ਿੰਮੇਵਾਰ ਦੱਸਦੇ ਆ ਕਿ ਕਿਵੇਂ ਉਹਨਾਂ ਨੇ ਸਿਗਨਲ ਇੰਟੈਲੀਜੈਂਸ ਜਿਹੜੀ ਹੈ ਉਹ ਪ੍ਰੋਵਾਈਡ ਕੀਤੀ ਕੈਨੇਡੀਅਨ ਜਿਹੜਾ ਇੰਡੀਅਨ ਹਾਈ ਕਮਿਸ਼ਨ ਨੂੰ। ਔਰ ਇਸੇ ਤਰ੍ਹਾਂ ਕਿਉਂਕਿ ਵਾਸ਼ਿੰਗਟਨ ਵੀ ਇੱਕ ਵੱਡਾ ਅੱਡਾ ਹੈ ਇਹਨਾਂ ਦਾ ਇੰਡੀਅਨ ਔਰ ਰਸ਼ੀਅਨ ਕੋਲੈਬੋਰੇਸ਼ਨ ਦਾ, ਔਰ ਇਹਨਾਂ ਦੀ ਆਮਦ ਦੇ ਮੌਕੇ ਦੇ ਉੱਤੇ ਐਸ ਜੈ ਸ਼ੰਕਰ ਮਿਸਤਰੀ ਔਰ ਦੂਜਿਆਂ ਦਾ ਅੱਜ ਜ਼ੋਰਦਾਰ ਜਿਹੜਾ ਪ੍ਰੋਟੈਸਟ ਵੀ ਸੀ, ਸਟੇਟ ਡਿਪਾਰਟਮੈਂਟ 'ਚ ਵੀ, ਰਸ਼ੀਅਨ ਐਮਬੈਸੀ ਦੇ ਬਾਹਰ ਵੀ, ਔਰ ਜਿਹੜੇ ਨਾਅਰੇ ਬੁਲੰਦ ਕੀਤੇ ਗਏ ਕਿਲ ਪੁਤਿਨ ਮੋਦੀ ਪੋਲੀਟਿਕਸ। ਔਰ ਇਹ ਕਿਉਂਕਿ ਜ਼ਾਹਰ ਹੈ ਜਿਹੜੇ ਜਿੱਥੇ ਸਾਡੇ ਦਰਸ਼ਕ ਪਿਕਚਰਸ ਦੇਖ ਸਕਦੇ ਨੇ ਔਰ ਬੜੇ ਸ਼ਾਰਟ ਨੋਟਿਸ ਦੇ ਉੱਤੇ ਇਹ ਪ੍ਰੋਟੈਸਟ ਆਰਗੇਨਾਈਜ਼ ਕੀਤਾ ਗਿਆ। ਇਸੇ ਤਰ੍ਹਾਂ ਆਟਵਾ ਦੇ ਵਿੱਚ ਵੀ ਔਰ
ਰਸ਼ੀਅਨ ਐਮਬੈਸੀ ਨੂੰ ਜਿਹੜਾ ਹੈ ਉਹ ਵੀ ਨਿਸ਼ਾਨੇ ਤੇ ਲਿਆ ਗਿਆ ਹੈ, ਕਿਉਂਕਿ ਇਹ ਮੈਸੇਜ ਜਾਣਾ ਵੀ ਬੜਾ ਜ਼ਰੂਰੀ ਹੈ ਕਿ ਆਉਣ ਵਾਲੇ ਪੀਰੀਅਡ 'ਚ ਵੀ, ਕਿਉਂਕਿ ਠੀਕ ਹੈ ਜਦੋਂ ਅਸੀਂ ਪ੍ਰੈਜ਼ੀਡੈਂਟ ਟਰੰਪ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਕਿ ਵੀ ਪ੍ਰੈਜ਼ੀਡੈਂਟ ਟਰੰਪ ਯੂਕਰੇਨ ਵਾਰ ਨੂੰ ਖਤਮ ਕਰਵਾ ਸਕਦੇ ਨੇ, ਆਲਰੇਡੀ ਜ਼ੈਲੈਂਸਕੀ ਨੂੰ, ਜਦੋਂ ਕਿ ਹੁਣ ਫਰਾਂਸ ਦੇ ਵਿੱਚ ਕ੍ਰਿਸਚਨ ਮੁਲਕਾਂ ਦੇ ਔਰ ਦੂਸਰੇ ਲੀਡਰ ਇਕੱਠੇ ਹੋਏ ਉਸ ਕੈਥੀਡਰਲ ਦੇ ਵਿੱਚ, ਜਿਹਦੇ 'ਚ ਜ਼ੈਲੈਂਸਕੀ ਵੀ ਆਇਆ ਸੀ, ਤੇ ਇਹ ਅਸ਼ੋਰ ਕੀਤਾ ਗਿਆ ਕਿ ਵੀ ਐਂਡ ਹੋਏਗੀ ਵਾਰ। ਹਾਲਾਂ ਰਸ਼ੀਆ ਦਾ ਅਟੈਕ ਹੋਰ ਸਿਨਿਸਟਰ ਹੁੰਦੇ ਜਾਂਦੇ ਨੇ, ਔਰ ਇਸ ਸਭ ਦੇ ਬਾਵਜੂਦ ਇਹ ਜਿਹੜਾ ਬੜਾ ਜ਼ਰੂਰੀ ਹੈ ਕਿ ਰਸ਼ੀਆ ਨੂੰ ਵੀ ਐਕਸਪੋਜ਼ ਕੀਤਾ ਜਾਏ। ਸੋ ਡੈਮੋਨਸਟ੍ਰੇਸ਼ਨਸ ਬਹੁਤ ਵਾਰ ਜ਼ਰੂਰੀ ਨਹੀਂ ਹੁੰਦਾ ਕਿ ਗਿਣਤੀ ਬਹੁਤ ਵੱਡੀ ਹੋਏ ਤਾਂ ਹੀ ਉਹਨੂੰ ਤੁਸੀਂ ਪ੍ਰੋਟੈਸਟ ਕਹਿੰਦੇ ਹੋ। ਕਈ ਵਾਰ ਟਾਈਮਿੰਗ ਇੰਪੋਰਟੈਂਟ ਹੁੰਦੀ ਹੈ, ਜਾਂ ਪ੍ਰੋਟੈਸਟ ਦੇ ਵਿੱਚ ਭਾਵੇਂ ਇੱਕ ਬੰਦਾ ਵੀ ਸਾਈਨ ਲੈ ਕੇ ਜੇ ਖਲੋ ਜਾਂਦਾ ਤੇ ਉਹ ਵੀ ਪ੍ਰੋਟੈਸਟ ਹੁੰਦਾ। ਸੋ ਇਹ ਜਿਹੜਾ ਅੱਜ ਪ੍ਰੋਟੈਸਟ ਇੰਨੇ ਠੰਡੇ ਮੌਸਮ ਦੇ ਬਾਵਜੂਦ ਵੀ ਆਲਮੋਸਟ ਘੰਟਾ ਇੱਕ ਥਾਂ ਘੰਟਾ ਦੂਸਰੀ ਥਾਂ ਸੋ ਮਾਰਚ ਕਰਦੇ ਆ ਪ੍ਰੋਟੈਸਟਰਸ ਨੇ ਵਾਸ਼ਿੰਗਟਨ ਡੀਸੀ ਦੇ ਵਿੱਚ ਆਪਣਾ ਰੋਸ ਦਰਜ ਕਰਵਾਇਆ। ਨਾਲ ਦੀ ਨਾਲ ਅਸੀਂ ਇਹ ਵੀ ਦੱਸਦੇ ਹੀ ਹੈ ਕਿ ਜਿੱਥੇ ਖਨੌਰੀ ਬਾਰਡਰ ਦੇ ਉੱਤੇ ਜਗਜੀਤ ਸਿੰਘ ਡੱਲੇਵਾਲ ਕਿਸਾਨ ਲੀਡਰ ਜਿਨ੍ਹਾਂ ਨੇ ਮਰਨਵਰਤ ਸ਼ੁਰੂ ਕੀਤਾ ਹੋਇਆ, 1 ਮਹੀਨਾ ਹੋ ਗਿਆ, ਹੁਣ ਉਹਨਾਂ ਦੀ ਹਾਲਤ ਬੜੀ ਨਾਜ਼ੁਕ ਹੈ। ਪਾਣੀ ਵੀ ਜਿਹੜਾ ਹੈ ਉਹ ਅੰਦਰ ਨਹੀਂ ਜਾ ਰਿਹਾ, ਬੇਸ਼ੱਕ ਪ੍ਰਾਈਵੇਟ ਡਾਕਟਰਾਂ ਦੀ ਟੀਮ ਉਹਨਾਂ ਨੂੰ ਐਗਜ਼ਾਮਿਨ ਕਰਦੀ ਹੈ, ਪਰ ਨਾ ਭਾਰਤੀ ਸਰਕਾਰ ਦੇ ਕੰਨਾਂ ਤੇ ਕੋਈ ਜੂੰ ਰਿੰਗੀ। ਸੁਪਰੀਮ ਕੋਰਟ ਜਿਹੜਾ ਹੈ ਉਹ ਆਰਡਰ ਤੇ ਆਰਡਰ ਚਾੜ ਰਿਹਾ ਪੰਜਾਬ ਸਰਕਾਰ ਨੂੰ। ਭਗਵੰਤ ਮਾਨ ਤਾਂ ਜਿਹੜਾ ਉਹ ਆਪਣਾ ਟੱਬਰ ਲੈ ਕੇ ਆਸਟ੍ਰੇਲੀਆ ਕ੍ਰਿਕਟ ਮੈਚ ਦੇਖਣ ਆਇਆ ਹੋਇਆ ਸੀ, ਹਾਲਾਂ ਉੱਥੇ ਵੀ ਸਿੱਖਸ ਫਾਰ ਜਸਟਿਸ ਦੇ ਕਾਰਕੁਨਾਂ ਨੇ ਜ਼ੋਰਦਾਰ ਪ੍ਰੋਟੈਸਟ ਕਰਕੇ ਭਗਵੰਤ ਮਾਨ ਨੂੰ ਵੀ ਸੁਨੇਹਾ ਦਿੱਤਾ ਹੈ। ਲੇਕਿਨ ਇਹ ਇਸ ਵੇਲੇ ਨਾ ਕਿਸੇ ਨੂੰ ਸਿੱਖਾਂ ਦਾ ਫਿਕਰ ਹੈ, ਕਿਸਾਨਾਂ ਦਾ ਤਾਂ ਜੋ ਹਾਲ ਚੱਲ ਹੀ ਰਿਹਾ ਹੈ। ਇੱਕ ਪਾਸੇ ਆਲਮੋਸਟ 1 ਸਾਲ ਦੇ ਲਗਭਗ ਹੋ ਗਿਆ ਸ਼ੰਭੂ ਔਰ ਖਨੌਰੀ ਤੇ ਮੋਰਚਾ ਲਾਇਆ। 3 ਵਾਰ ਉਹਨਾਂ ਨੇ ਟਰਾਈ ਕੀਤੀ ਕਿ ਵੀ 100 ਬੰਦਾ ਹੀ ਸਹੀ ਜਿਹੜਾ ਪੈਦਲ ਦਿੱਲੀ ਜਾ ਸਕੇ। ਉਹਨਾਂ ਦੇ ਉੱਤੇ ਵੀ ਅਥਰੂ ਗੈਸ ਔਰ ਰਬੜ ਬੁਲਟਸ ਵਰਸਾਈਆਂ ਗਈਆਂ, ਔਰ ਇਹ ਨਤੀਜੇ ਦੇ ਤੌਰ ਤੇ ਜਗਜੀਤ ਸਿੰਘ ਡੱਲੇਵਾਲ ਇਸ ਨਤੀਜੇ ਤੇ ਹੀ ਪਹੁੰਚੇ ਕਿ ਹੁਣ ਸ਼ਹਾਦਤ ਤੋਂ ਬਿਨਾਂ ਗੱਲ ਨਹੀਂ ਬਣਨੀ ਹੈ। ਸੋ ਇਸ ਨੂੰ ਲੈ ਕੇ ਸੁਪਰੀਮ ਕੋਰਟ ਦਾ ਆਰਡਰ ਚਾੜ ਰਿਹਾ, ਔਰ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਇਸ ਗੱਲ ਦੀ ਪੋਸੀਬਿਲਿਟੀ ਵੀ ਹੋ ਸਕਦੀ ਹੈ ਕਿ ਪੁਲਿਸ ਜ਼ਬਰਦਸਤੀ ਧਾਵਾ ਬੋਲ ਕੇ ਉਹਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਨੂੰ ਉੱਥੋਂ ਚੁੱਕ ਲੈ, ਕਿਉਂਕਿ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਕਹਿ ਰਹੀ ਹੈ ਜੀ ਕਿ ਤੁਸੀਂ ਵਿਦਨ 24 ਆਵਰਸ ਦੱਸੋ ਤੁਸੀਂ ਕੀ ਕਾਰਵਾਈ ਕੀਤੀ, ਮੈਡੀਕਲ ਚੈੱਕਅਪ ਇਹ ਉਹ। ਸੋ ਮੰਗਾ ਮੰਨਣ ਜਾਂ ਜਿਹੜੀ ਭਾਰਤੀ ਸਰਕਾਰ ਜਾਂ ਈਵਨ ਪੰਜਾਬ ਸਰਕਾਰ ਸੀਰੀਅਸ ਲੈਵਲ ਤੇ ਕੁਛ ਨਹੀਂ ਹੈ, ਔਰ ਇਸੇ ਲਈ ਅਲਟੀਮੇਟਲੀ ਜਦੋਂ ਅਸੀਂ ਸਾਰੇ ਪਾਸਿਓਂ ਘੁੰਮ ਘੁਮਾ ਕੇ ਕਹਿੰਦੇ ਹਾਂ ਕਿ ਭਾਈ ਅਲਟੀਮੇਟ ਸੋਲੂਸ਼ਨ ਖਾਲਿਸਤਾਨ ਹੈ, ਉਸ ਤੋਂ ਬਿਨਾਂ ਗੱਲ ਨਹੀਂ ਬਣਨੀ। ਸੋ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਔਰ ਬਾਕੀ ਪੰਥਕ ਜਥੇਬੰਦੀਆਂ ਨੇ ਆਪਸ 'ਚ ਵਿਚਾਰ ਕਰਕੇ ਟੈਲੀ ਕਾਨਫਰੰਸ ਜਿਹਦੇ 'ਚ 150 ਤੋਂ ਜ਼ਿਆਦਾ ਪਾਰਟਿਸਪੈਂਟ ਹੁੰਦੇ ਨੇ, ਉਹਨਾਂ ਨੇ ਇਹ ਫੈਸਲਾ ਲਿਆ ਕਿ ਕੱਲ੍ਹ ਯਾਨੀ ਕਿ ਸੈਚਰਡੇ ਇੱਕ ਵੱਡੀ ਪ੍ਰੋਟੈਸਟ ਰੈਲੀ ਕੀਤੀ ਜਾਏਗੀ, ਔਰ ਇਸ ਦਾ ਦਰਸ਼ਕ ਪੋਸਟਰ ਵੀ ਦੇਖ ਸਕਦੇ ਨੇ ਸਕਰੀਨ ਦੇ ਉੱਤੇ। ਉਹਦੇ ਤੇ ਹੈ ਕਿਸਾਨ ਹਾਂ ਮੈਂ, ਔਰ ਉਸ ਦੇ ਉੱਤੇ ਰੋਸ ਮੁਜ਼ਾਹਰਾ ਰੈਲੀ। ਇਹ ਇੰਡੀਅਨ ਮਿਸ਼ਨ, ਇੰਡੀਅਨ ਕੌਂਸੂਲੇਟ ਨਹੀਂ, ਇਹ ਇੰਡੀਅਨ ਮਿਸ਼ਨ ਜਿਹੜਾ UN ਦੇ ਵਿੱਚ ਹੈ ਉਹਨਾਂ ਦਾ ਇੰਡੀਅਨ ਮਿਸ਼ਨ ਜਿਹੜਾ ਕਿ 235E ਦੇ ਉੱਤੇ ਹੈ, 43rd ਸਟਰੀਟ ਦੇ ਉੱਤੇ ਈਸਟ 235 ਈਸਟ 43rd ਸਟਰੀਟ, ਉੱਥੇ 11 ਵਜੇ ਜਿਹੜਾ ਇਕੱਠ ਹੋਏਗਾ, ਔਰ ਉੱਥੇ ਕੁਛ ਦੇਰ ਨਾਅਰੇਬਾਜ਼ੀ ਤੋਂ ਬਾਅਦ ਫਿਰ ਇਹ ਰੈਲੀ ਮਾਰਚ ਦੇ ਰੂਪ ਦੇ ਵਿੱਚ ਯੂਨਾਈਟਿਡ ਨੇਸ਼ਨਸ ਦੇ ਬਾਹਰ ਆਏਗੀ 47th ਸਟਰੀਟ ਤੇ 1st ਐਵਨਿਊ ਤੇ। ਔਰ ਇਸ ਪੋਸਟਰ 'ਚ ਵੀ ਇਹੀ ਹੈ, ਬੇਸਿਕ ਧਮਾਕ ਇਹੀ ਹੈ ਕਿ ਕਿਸਾਨ ਹੱਲ ਖਾਲਿਸਤਾਨ ਤੋਂ ਬਿਨਾਂ ਕੋਈ ਸੋਲੂਸ਼ਨ ਨਹੀਂ ਹੈ। ਪਰ ਇਹ ਬੜਾ ਜ਼ਰੂਰੀ ਹੈ ਕਿ ਵੀ ਇਹ ਮੈਸੇਜ ਬਾਹਰੋਂ ਜਾਏ ਕਿ ਭਾਈ ਬਾਹਰਲਾ ਸਿੱਖ ਡਾਇਸਪੋਰਾ ਸਿੱਖ ਆਪਣੇ ਕਿਸਾਨ ਭਰਾਵਾਂ ਦੇ ਨਾਲ ਖੜਾ, ਔਰ ਅਸੀਂ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੇ ਰਿਜ਼ੋਲਵ ਨੂੰ ਲੈ ਕੇ ਉਹਨਾਂ ਦੀ ਸਿਹਤ ਨੂੰ ਲੈ ਕੇ ਵੀ ਫਿਕਰਮੰਦ ਹੈ, ਔਰ ਅਸੀਂ ਇਹ ਅਪੀਲ ਵੀ ਕਰਾਂਗੇ ਕਿ ਕੱਲ੍ਹ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਜਿੰਨੇ ਵੀ ਇਸ ਈਸਟ ਕੋਸਟ ਤੋਂ ਪਹੁੰਚ ਸਕਦੇ ਨੇ ਉਸ ਦੇ ਵਿੱਚ ਸ਼ਮੂਲੀਅਤ ਕਰਨ। TV 84 ਦੀ ਟੀਮ ਇਸ ਨੂੰ ਕਵਰ ਵੀ ਕਰੇਗੀ। ਸੋ ਇਸ ਦੇ ਲਈ ਵੀ ਅਸੀਂ ਸਮਝਦੇ ਹਾਂ ਵੀ ਇਹ ਜ਼ਰੂਰੀ ਹੈ ਕਿ ਬਾਹਰੋਂ ਇਹ ਮੈਸੇਜ ਆਏ
ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਡਾਇਸਪੋਰਾ ਸਿੱਖਾਂ ਦੀ ਤਾਕਤ ਨੇ ਹੀ ਲਗਭਗ 18-19 ਮਹੀਨੇ ਚੱਲੇ ਕਿਸਾਨ ਅੰਦੋਲਨ ਨੂੰ, ਜਿਸ ਦੀ ਮੁੱਖ ਮੰਗ 3 ਖੇਤੀ ਕਾਨੂੰਨ ਜਿਹੜੇ ਅਡਾਨੀ ਨੂੰ ਫਾਇਦਾ ਪਹੁੰਚਾਉਣ ਲਈ ਸਾਨੂੰ ਵਾਪਸ ਕਰਵਾਉਣੇ ਸੀ, ਉਹਨੂੰ ਉਸ ਮੋਰਚੇ ਨੂੰ ਕਾਮਯਾਬ ਕੀਤਾ ਹੈ। ਵੱਖਰੀ ਕਹਾਣੀ ਹੈ ਕਿ ਕਿਸਾਨ ਜਥੇਬੰਦੀਆਂ, ਕਾਮਰੇਡ ਜਥੇਬੰਦੀਆਂ ਜਿਹੜੀਆਂ ਉਸ ਵਿੱਚ ਸੀ, ਜਾਂ ਜਿਵੇਂ ਮਹਿੰਦਰ ਪੂਨੀਆ ਜਿਹੜਾ ਇੱਕ ਇੰਡੀਪੈਂਡੈਂਟ ਜਾਟ ਜਰਨਲਿਸਟ ਹੈ, ਉਹਨੇ ਅੰਦਰੂਨੀ ਕਹਾਣੀਆਂ ਵੀ ਬਿਆਨ ਕੀਤੀਆਂ ਕਿ ਵੀ ਕਿਵੇਂ ਅੰਦਰ ਘੁਸਪੈਠ ਕੀਤੀ ਹੋਈ ਸੀ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਦੇ ਨਾਲ। ਔਰ ਉਹੀ, ਕਿਉਂਕਿ ਜਦੋਂ ਅਸੀਂ ਬਹੁਤ ਵਾਰ ਇਹ ਲਾਈਨ ਤਾਂ ਸ਼ਾਹ ਮੁਹੰਮਦ ਦੀ ਹੈ, ਪਰ ਪਤਾ ਨਹੀਂ ਕਿੰਨੀਆਂ ਸਿਚੁਏਸ਼ਨਸ ਨੇ ਸਿੱਖਾਂ ਦੀਆਂ ਜਿਹਦੇ 'ਚ ਇਹ ਲਾਈਨ ਦੁਹਰਾਣੀ ਪੈਂਦੀ ਹੈ, ਔਰ ਉਹ ਲਾਈਨ ਹੈ ਸ਼ਾਹ ਮੁਹੰਮਦਾ ਇੱਕ ਸਰਦਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਬਹੁਤ ਵਾਰ ਅਸੀਂ ਜਿੱਤੀ ਬਾਜ਼ੀ ਹਾਰਦੇ, ਔਰ ਜਿਸ ਤਾਕਤ ਦੇ ਨਾਲ ਸਿੱਖ ਡਾਇਸਪੋਰਾ ਨੇ, ਪੰਜਾਬ ਦੇ ਸਿੱਖਾਂ ਨੇ, ਕਿਸਾਨਾਂ ਨੇ, ਜਿਸ ਦੇ ਵਿੱਚ ਵੈਸਟਰਨ ਯੂਪੀ ਔਰ ਹਰਿਆਣੇ ਦੇ ਜਾਟ ਵੀ ਸ਼ਾਮਲ ਹੋਏ, ਜਿਵੇਂ ਉਸ ਮੋਦੀ ਨੂੰ ਜਿਹਨੇ 10 ਸਾਲ ਹੀ ਨਹੀਂ, 10 ਸਾਲ ਤਾਂ ਉਹ ਪ੍ਰਾਈਮ ਮਿਨਿਸਟਰ ਸੀ, ਉਸ ਤੋਂ ਪਹਿਲਾਂ ਗੁਜਰਾਤ 'ਚ ਹੁੰਦਿਆਂ ਵੀ ਕਿ ਜੀ ਮੋਦੀ ਜਿਹੜਾ ਇੱਕ ਗੱਲ ਕੋਈ ਕਦਮ ਲੈ ਲਿਓ ਫਿਰ ਪਿੱਛੇ ਨਹੀਂ ਹਟਦਾ, ਕਿਵੇਂ ਥੁੱਕਿਆ ਚੱਟਣ ਤੇ ਮਜਬੂਰ ਕੀਤਾ। ਇੰਨੀ ਵੱਡੀ ਜਿਹੜੀ ਹੈ ਉਹ ਵਿਕਟਰੀ, ਜਿਸ ਨੂੰ ਜੇ ਪੰਜਾਬ ਦੇ ਵਿੱਚ ਮੁੜ ਕੇ ਉਹਨੂੰ ਇਲੈਕਟਰਲ ਪੋਲਿਟਿਕਸ ਦੇ ਵਿੱਚ ਬਦਲਿਆ ਜਾ ਸਕਦਾ ਸੀ, ਕਿਉਂਕਿ ਲੋਕ ਅੱਕੇ ਹੋਏ ਸੀ ਕਾਂਗਰਸ ਤੋਂ ਵੀ, ਬਾਦਲ ਦਲੀਆਂ ਤੋਂ ਵੀ, ਹੋਰਨਾਂ ਤੋਂ ਵੀ। ਲੇਕਿਨ ਜੋ ਰਾਜੇਵਾਲ ਔਰ ਦੂਸਰਿਆਂ ਨੇ ਫਿਰ ਨੌਟੰਕੀ ਕੀਤੀ, ਨਤੀਜਾ ਇਹੀ ਨਹੀਂ ਕਿ ਵੀ ਉਹ ਕਿਸਾਨ ਜਿਹੜੇ ਲੜੇ, ਆਪਣੀਆਂ ਉਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ। 92 ਸੀਟਾਂ ਉਸ ਦਿੱਲੀ ਦੇ ਕਾਲੇ ਚੋਰ ਨੂੰ ਅਰਵਿੰਦ ਕੇਜਰੀਵਾਲ ਬਾਣੀਏ ਦੇ ਹਵਾਲੇ ਕਰ ਦਿੱਤੀਆਂ। ਨਤੀਜਾ ਸਾਹਮਣੇ ਹੈ ਕਿ ਅੱਜ ਅਗੇਨ ਕਿਸਾਨ, ਔਰ ਅੱਜ ਉਹ ਜਥੇਬੰਦੀਆਂ ਜਿਹੜੀਆਂ ਸਾਜ਼ਬਾਜ਼ ਵੀ ਕਰ ਰਹੀਆਂ ਸੀ ਦਿੱਲੀ ਦੇ ਨਾਲ ਖੁਫੀਆ ਤੌਰ 'ਤੇ, ਜਿਨ੍ਹਾਂ ਨੇ ਇਲੈਕਸ਼ਨਾਂ ਦੇ ਵਿੱਚ ਹਿੱਸਾ ਲੈਣ ਲਈ ਕੇਜਰੀਵਾਲ ਤੋਂ ਚੀਫ ਮਿਨਿਸਟਰੀ ਮੰਗੀ ਔਰ ਫਿਰ ਕਿਸਾਨ ਜਥੇਬੰਦੀਆਂ ਦੇ ਵਿੱਚ ਇੱਕ ਵੱਡੀ ਫੁੱਟ ਪਾਈ, ਉਹ ਇਹ ਸਾਰੀ ਮੂਵਮੈਂਟ ਜਿਸ ਨੂੰ ਸਰਵਣ ਸਿੰਘ ਪੰਧੇਰ ਔਰ ਜਗਜੀਤ ਸਿੰਘ ਡੱਲੇਵਾਲ ਰਨ ਕਰ ਰਹੇ ਨੇ, ਉਸ ਤੋਂ ਡਿਸਟੈਂਸ ਕੀਤਾ ਹੋਇਆ। ਔਰ ਇਹਨਾਂ ਨੇ ਜੋ ਫਿਰ 26 ਜਨਵਰੀ ਦੇ ਮੌਕੇ ਦੇ ਉੱਤੇ ਵੀ ਜਿਸ ਕਿਸਮ ਦਾ ਕੂੜ ਕਬਾੜ ਬੋਲਿਆ ਸੀ, ਪੰਥਕ ਹਿੱਤਾਂ ਦੇ ਖਿਲਾਫ ਵੀ, ਦੀਪ ਸਿੱਧੂ ਦੇ ਖਿਲਾਫ ਵੀ, ਔਰ ਇਹਨਾਂ ਦੇ ਵਿਚਲਿਆਂ ਨਹੀਂ, ਕਿਵੇਂ ਨਿਸ਼ਾਨ ਸਾਹਿਬ ਜਿਹੜੇ ਕਿ ਕਿਸਾਨ ਮੋਰਚਿਆਂ ਦੇ ਲਹਿਰਾ ਰਹੇ ਸੀ, ਉਹਨਾਂ ਨੂੰ ਵੀ ਖਾਲਿਸਤਾਨੀ ਝੰਡੇ ਦੱਸਦੇ ਆ ਜਾਂ ਸਮਝਦੇ ਆ, ਉਹਨਾਂ ਨੂੰ ਕਿਵੇਂ ਡੰਪ ਕੀਤਾ, ਉਹ ਇੱਕ ਵੱਖਰੀ ਕਹਾਣੀ ਹੈ। ਇਸ ਲਈ ਇਹ ਹੋਰ ਵੀ ਜ਼ਰੂਰੀ ਹੈ, ਕਿਉਂਕਿ ਇਹ ਜਿਹੜਾ ਗਰੁੱਪ ਹੈ, ਭਾਵੇਂ ਬਾਕੀ ਅਜੇ ਤੱਕ ਉਵੇਂ ਦਿਲੋਂ ਇਹਨਾਂ ਦੇ ਨਾਲ ਨਹੀਂ ਲੱਗੇ, ਲੇਕਿਨ ਹਮਦਰਦੀ 1 ਸਾਲ ਤੋਂ ਇਹ ਬੈਠੇ ਹੋਏ ਨੇ। ਰਿਜ਼ੋਲਵ ਇਹਨਾਂ ਦਾ ਪੱਕਾ ਹੈ। ਬਹੁਤ ਸਾਰੇ ਇਹਨਾਂ 'ਚੋਂ ਅੰਮ੍ਰਿਤਧਾਰੀ ਨੇ, ਸਿੱਖੀ ਨਾਲ ਜੁੜੇ ਹੋਏ ਨੇ। ਜਗਜੀਤ ਸਿੰਘ ਡੱਲੇਵਾਲ ਵੀ ਜਿਹੜਾ ਇੱਕ ਅੰਮ੍ਰਿਤਧਾਰੀ ਸਿੰਘ ਹੈ, ਔਰ ਉਸ ਦਾ ਰਿਜ਼ੋਲਵ ਅਸੀਂ ਇਹ ਸਮਝਦੇ ਹਾਂ ਕਿ ਜੋ ਹੈ ਇਹ ਠੀਕ ਹੈ ਕਿ ਗੱਲ ਤਾਂ MSP ਜਾਂ ਕਿਸਾਨ ਮੰਗਾਂ ਜਿਹੜੀਆਂ ਉੱਥੇ ਹੀ ਖੜੀਆਂ ਨੇ। ਕਾਨੂੰਨ ਤਾਂ ਵਾਪਸ ਹੋ ਗਏ, ਲੇਕਿਨ ਹੁਣ ਨਵਾਂ ਕੁਝ ਬਣਾ ਕੇ ਸਟੇਟਾਂ ਨੂੰ ਦੇ ਰਹੇ ਨੇ, ਜਿਹਦੇ ਥੱਲੇ ਜਿਹੜਾ ਉਹ ਵਿਕਟਰੀ ਨਹੀਂ ਹੋਈ ਦੂਜੇ ਪਾਸੇ ਲੈਣ। ਲੇਕਿਨ ਅਸੀਂ ਸਮਝਦੇ ਹਾਂ ਵੀ ਅਲਟੀਮੇਟ ਸੋਲਿਊਸ਼ਨ ਤਾਂ ਤੁਸੀਂ ਕਿਸੇ ਪਾਸਿਓਂ ਘੁੰਮ ਆ ਕੇ ਦੇਖੋ, ਖਾਲਿਸਤਾਨ ਹੈ। ਲੇਕਿਨ ਇਹਦੇ ਬਾਵਜੂਦ ਅਸੀਂ ਸਮਝਦੇ ਹਾਂ ਵੀ ਜਿਹੜੇ ਉੱਥੇ ਇਸ ਕਿਸਮ ਦੀ ਕੋਈ ਆਵਾਜ਼ ਚੁੱਕਦੇ ਨੇ ਹੱਕ, ਸੱਚ, ਇਨਸਾਫ ਦੇ ਲਈ, ਭਾਵੇਂ ਉਹ ਕੋਈ ਪੋਲੀਟੀਕਲ ਜਿਹੜੀ ਹੈ ਖਾਲਿਸਤਾਨ ਦੀ ਲਿਬਰੇਸ਼ਨ ਦੀ ਸਟਰਗਲ ਨਹੀਂ ਹੈ ਕਿਸਾਨਾਂ ਦੀ, ਲੇਕਿਨ ਸਾਡੇ ਸਿੱਖ ਕਿਸਾਨ ਨੇ, ਸਾਡੇ ਅੰਨਦਾਤਾ ਨੇ, ਔਰ ਉਹਨਾਂ ਦੇ ਨਾਲ ਸੋਲੀਡੈਰਿਟੀ ਦਿਖਾਣੀ ਜ਼ਰੂਰੀ ਹੈ। ਸੋ ਅਸੀਂ ਅਪੀਲ ਕਰਾਂਗੇ ਕਿ ਕੱਲ੍ਹ ਦੀ ਇਸ ਪ੍ਰੋਟੈਸਟ ਰੈਲੀ ਦੇ ਵਿੱਚ 11 ਵਜੇ ਠੀਕ ਇੰਡੀਅਨ ਮਿਸ਼ਨ 235 ਈਸਟ 43rd ਸਟਰੀਟ ਦੇ ਉੱਤੇ ਇਕੱਠੇ ਹੋ। ਹੁਣ ਗੱਲ ਅਸੀਂ ਕਰਦੇ ਹਾਂ ਫਤਿਹਗੜ੍ਹ ਸਾਹਿਬ ਦੇ ਜੋੜ ਮੇਲੇ ਦੀ। ਮੀਡੀਆ ਰਿਪੋਰਟਸ ਨੇ ਕਿਹਾ ਕਿ ਭਾਈ 3 ਦਿਨਾਂ ਜਿਹੜਾ ਜੋੜ ਮੇਲਾ ਹੈ ਉਹ ਸਮਾਪਤ ਹੋਇਆ ਬਹੁਤ ਵੱਡੀ ਗਿਣਤੀ ਦੇ ਵਿੱਚ, ਕਿਉਂਕਿ ਪਹਿਲਾਂ ਜੋ ਸਮਾਗਮ ਚੱਲਦੇ ਨੇ ਉਹਨਾਂ ਦਾ ਕਨਕਲੂਜਨ ਸਫਰੇ ਸ਼ਹਾਦਤ ਤਾਂ ਚੱਲ ਹੀ ਰਿਹਾ ਸੀ 2 ਹਫ਼ਤਿਆਂ ਤੋਂ, ਔਰ ਫਾਈਨਲ ਡੇ ਦੇ ਉੱਤੇ ਜਿਹੜਾ ਹੈ ਉਹ ਨਗਰ ਕੀਰਤਨ ਹੁੰਦਾ ਹੈ, ਜਿਹਦੇ 'ਚ ਬਹੁਤ ਵੱਡੀ ਗਿਣਤੀ, ਲੱਖਾਂ ਦੀ ਗਿਣਤੀ ਹੁੰਦੀ ਹੈ। ਔਰ ਅੱਜ ਵੀ ਬੜੀ ਸਫਲਤਾ ਦੇ ਨਾਲ ਇਹ ਹੋਇਆ। ਔਰ ਇਹ ਵੀ ਇੱਕ ਬੜੀ ਯੂਨੀਕ, ਜਿੱਥੇ ਅਸੀਂ ਨਗਰ ਕੀਰਤਨ ਕਰਦੇ ਹਾਂ ਔਰ ਜਕਾਰਿਆਂ ਨਗਾਰਿਆਂ ਦੇ ਨਾਲ ਹੁੰਦਾ ਹੈ, ਇਹ ਨਗਰ ਕੀਰਤਨ ਦੀ ਇੱਕ ਹੋਰ ਜਿਹੜੀ ਹੈ ਉਹ ਵਿਲੱਖਣਤਾ ਹੈ ਕਿ ਇੱਕ ਮੌਕੇ 'ਤੇ ਪਹੁੰਚ ਕੇ ਜੋਤੀ ਸਰੂਪ, ਜਿੱਥੇ ਕਿ
ਇਹ ਸਾਹਿਬਜ਼ਾਦਿਆਂ ਨੂੰ ਦਾ ਮਾਤਾ ਜੀ ਦਾ ਸੰਸਕਾਰ ਕੀਤਾ ਗਿਆ, ਜੀ ਸੋਹਿਲੇ ਦਾ ਪਾਠ ਕੀਤਾ ਜਾਂਦਾ। ਹੁਣ ਇਹ ਆਪਣੇ ਆਪ ਦੇ ਵਿੱਚ ਔਰ ਇਹ ਸਾਰੀਆਂ ਭਾਵਕ ਮੂਮੈਂਟਸ ਨੇ। ਔਰ ਅਸੀਂ ਕੱਲ੍ਹ ਇਹ ਜ਼ਿਕਰ ਵੀ ਕੀਤਾ ਸੀ ਕਿ ਵੀ ਸਾਡਾ ਜਿਹੜਾ ਮੈਸੇਜ ਹੈ ਉਸ ਧਰਤੀ ਤੋਂ, ਜਿਹੜਾ 1704 ਤੋਂ ਬਾਅਦ 6 ਸਾਲ ਦੇ ਵਿੱਚ ਖਾਲਸਾ ਰਾਜ ਦੀ ਸਥਾਪਨਾ ਕਰਨੀ, ਇਹੀ ਮੈਸੇਜ ਸੀ ਕਿ ਸਿੱਖੀ ਕੇ ਨੀਂव ਹਮ ਹੈ, ਸਿਰੋਂ पे ਉਠਾ ਚਲੇ, ਸਿੰਘੋਂ ਕੀ ਸਲਤਨਤ ਕਾ ਹੈ ਪੌਦਾ ਲਗਾ ਚਲੇ। ਔਰ ਅਸੀਂ ਇਹ ਵੀ ਕਿਹਾ ਸੀ ਕਿ ਵੀ ਇੱਕ ਪਾਸੇ ਇਸ ਨੂੰ ਬਹੁਤ ਜ਼ਿਆਦਾ ਵਿਰਾਗਮਈ ਅੰਦਾਜ਼ 'ਚ ਮਨਾਉਣ ਦਾ ਇੱਕ ਨਵਾਂ ਟ੍ਰੈਂਡ ਵੀ ਸ਼ੁਰੂ ਹੋਇਆ। ਬੇਸ਼ੱਕ ਇਹ ਇੱਕ ਹਿਊਮਨ ਐਮੋਸ਼ਨ, ਔਰ ਸਾਡੇ ਲਈ ਇਹ ਬੜੀਆਂ ਇਹ ਪਲ ਸਾਨੂੰ ਉਸ ਪੀਰੀਅਡ 320 ਵਰੇ ਪਹਿਲਾਂ ਲੈ ਜਾਂਦੇ ਨੇ ਜਿੱਥੇ ਵੀ ਕਿਤੇ ਸਿੱਖ ਬੈਠਾ, ਪਰ ਇਸ ਨੂੰ ਮਹਿਜ਼ ਇਸ ਲੈਵਲ ਤੱਕ ਨਾ ਲੈ, ਕਿਉਂਕਿ ਸਿੱਖ ਦਾ ਜੀਵਨ ਚੜ੍ਹਦੀ ਕਲਾ ਦਾ ਜੀਵਨ ਹੈ, ਭਾਣੇ 'ਚ ਰਹਿਣ ਦਾ ਹੈ, ਔਰ ਇਸ ਸਾਰੇ 'ਚੋਂ ਜਸਟਿਸ ਲੈਣ ਦਾ। ਜੇ ਇਹ ਰਿਜ਼ੋਲਵ ਨਹੀਂ ਹੈ, ਜਾਂ ਸਾਡੇ ਉੱਥੋਂ ਦੇ ਜਾਂ ਦੁਨੀਆ 'ਚ ਇੱਥੇ ਹੋਰ ਲੋਕ ਬੈਠੇ ਨੇ, ਪ੍ਰਚਾਰਕ ਨੇ ਜਾਂ ਕੀਰਤਨੀਏ ਨੇ ਜਾਂ ਕਥਾਵਾਚਕ ਨੇ ਜਾਂ ਬੁਲਾਰੇ ਨੇ, ਜੇ ਉਹ ਇਹ ਆਰਟੀਕੂਲੇਟ ਨਹੀਂ ਕਰਦੇ ਕਿ ਭਾਈ ਅਲਟੀਮੇਟਲੀ ਇਹ ਜ਼ੁਲਮ ਜੋ ਵਜੀਦ ਖਾਨ ਨੇ ਸੂਬਾ ਸਰਹੰਦ ਨੇ ਜਾਂ ਔਰੰਗਜ਼ੇਬ ਦੇ ਹੁਕਮਾਂ ਥੱਲੇ ਜਾਂ ਬਾਈ ਧਾਰ ਦੇ ਪਹਾੜੀ ਰਾਜਿਆਂ ਦੇ ਥੱਲੇ ਹੋ, ਕਿਉਂਕਿ ਉਹਨਾਂ ਕੋਲ ਪੋਲੀਟੀਕਲ ਪਾਵਰ ਸੀ, ਔਰ ਇਸ ਦਾ ਜਵਾਬ ਜਿਹੜਾ ਹੈ ਉਹ ਪੋਲੀਟੀਕਲ ਜਿਹੜਾ ਹੀ ਸੀ, ਰਾਜ ਕਰੇਗਾ ਖਾਲਸਾ ਦੇ ਨਾਲ, ਕਿ ਅਸੀਂ ਜਿਹੜਾ ਹੈ ਸੋਵਰਨ ਇੰਡੀਪੈਂਡੈਂਟ ਹਾਂ, ਔਰ ਅਸੀਂ ਜ਼ੁਲਮ ਰਾਜ ਦਾ ਜਿਹੜਾ ਹੈ ਉਹ ਨਾਸ ਕਰਾਂਗੇ, ਉਸ ਨੂੰ ਤਬਾਹ ਕਰਾਂਗੇ। ਅਸੀਂ ਇੱਥੇ ਵੀ ਦੱਸ ਦਈਏ ਕਿ ਕੱਲ੍ਹ ਦੀ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਮੈਂ ਇੱਕ ਥਾਂ ਅਮਰ ਖਾਲਸਾ ਟ੍ਰੈਕਟ ਦਾ ਜਾਂ ਇੱਕ ਛੋਟੀ ਕਿਤਾਬ ਦਾ ਹਵਾਲਾ ਦਿੱਤਾ ਸੀ, ਜਿਸ ਦੇ ਵਿੱਚ ਮੈਸੇਜ ਸੀ ਕਿ ਭਾਈ ਕਿਵੇਂ ਸਿੰਘਾਂ ਨੇ ਜਿਹੜਾ ਉਹ ਘੋੜਿਆਂ ਦੀਆਂ ਕਾਠੀਆਂ ਨੂੰ ਘਰ ਬਣਾਇਆ, ਔਰ ਉਹਨਾਂ ਦਾ ਰਿਜ਼ੋਲਵ ਸੀ ਕਿ ਅਸੀਂ ਸਰਹੰਦ ਦੀ ਇੱਟ ਨਾਲ ਇੱਟ ਖੜਕਾਣੀ ਹੈ। ਤੇ ਲੋਕ ਕਹਿੰਦੇ ਸੀ ਇਹ ਤੇ ਬਾਬਰਿਆਂ ਦੀਆਂ ਗੱਲਾਂ ਨੇ। ਔਰ ਮੈਂ ਕਿਹਾ ਸੀ ਕਿ ਹਿਸਟੋਰੀਅਨ ਤਰਲੋਕ ਸਿੰਘ ਹੋਰਾਂ ਦੀ ਲਿਖਤ ਹੈ। ਮੈਨੂੰ ਉਦੋਂ ਵੀ ਵੈਸੇ ਲੱਗਿਆ ਸੀ ਕਿ ਮੈਂ ਡਾਈਕੋਟਮੀ 'ਚ ਸੀ। ਸਾਡੇ ਇੱਕ ਵਿਊਅਰ ਨੇ ਸਾਨੂੰ ਕਰੈਕਟ ਕੀਤਾ, ਸਰ ਕਰਮ ਸਿੰਘ ਹਿਸਟੋਰੀਅਨ, ਅਮਰ ਖਾਲਸਾ ਦੇ ਥੱਲੇ ਉਹਨਾਂ ਦੀ ਇਹ ਲਿਖਤ ਹੈ। ਸੋ ਉਹਨਾਂ ਨੇ ਇਹ ਰਿਮਾਈਂਡ ਕਰਵਾਇਆ ਸੀ ਕਿ ਸਿੱਖਾਂ ਦਾ ਫਿਰ ਰਿਜ਼ੋਲਵ ਕੀ ਸੀ, ਡਿਟਰਮੀਨੇਸ਼ਨ ਕੀ ਸੀ, ਔਰ ਕਿਵੇਂ ਸਿੱਖਾਂ ਨੇ ਫਿਰ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ, 5-5 ਇੱਟਾਂ ਦਰਿਆ ਦੇ ਵਿੱਚ ਸੁੱਟ ਕੇ ਉਸ ਕਿਸੇ ਇੱਟ ਨੂੰ ਵਾਪਸ ਉਸਾਰੀ ਦੇ ਵਿੱਚ ਵੀ ਨਹੀਂ ਲੱਗਣ ਦਿੱਤਾ। ਜਿਹੜਾ ਅੱਜ ਦਾ ਸਰਹੰਦ ਹੈ, ਦੋ ਕੋ ਉਜੜ ਕੇ ਵਸਿਆ, ਫਿਰ ਉਸ ਧਰਤੀ ਦੇ ਉੱਤੇ ਖੋਤੇ ਨਾਲ ਹਲ ਚਲਾਏ ਤਾਂ ਕਿ ਫਾਈਨਲ ਉਸ ਦੀ ਜਿਹੜੀ ਆ ਉਹ ਤੈਅ ਲਾ ਦਿੱਤੀ ਗਈ। ਹੁਣ ਇਸ ਸਾਰੇ ਦੇ ਚੱਲਦਿਆਂ ਬੇਸ਼ੱਕ ਜਦੋਂ ਇਹ ਸਫਰੇ ਸ਼ਹਾਦਤ ਦੇ ਵਿੱਚ ਅੱਡ-ਅੱਡ ਨਾਇਕਾਂ ਦਾ ਜ਼ਿਕਰ ਹੋਇਆ ਜਾਂ ਹੁੰਦਾ, ਤੇ ਅਸੀਂ ਜਿੱਥੇ ਸਰਹੰਦ ਦੀ ਕਚਹਿਰੀ ਦੇ ਵਿੱਚ ਵਜੀਦ ਖਾਂ ਜਾਂ ਸੁੱਚਾ ਨੰਦ, ਉਸ ਦਾ ਕਿਰਦਾਰ, ਉਸ ਨੂੰ ਜਿਹਨੂੰ ਝੂਠਾ ਨੰਦ ਸਿੱਖਾਂ ਨੇ ਕਿਹਾ, ਔਰ ਜਦੋਂ ਚੱਪੜ ਚਿੜੀ ਜਾਂ ਛੱਪੜ ਝਿੜੀ ਦੀ ਜੰਗ ਹੁੰਦੀ ਹੈ ਔਰ ਵਜੀਦ ਖਾਂ ਮਾਰਿਆ ਜਾਂਦਾ ਹੈ, ਕਿਵੇਂ ਉਹਨੂੰ ਉਹਦੀ ਲਾਸ਼ ਨੂੰ ਧੂ ਕੇ ਸਰਹੰਦ ਜਿਹੜਾ ਕਿ ਉੱਥੋਂ 20 ਕਿਲੋਮੀਟਰ ਹੈ ਅੱਜ ਵੀ, ਉੱਥੇ ਲਿਆਂਦਾ ਜਾਂਦਾ ਹੈ। ਸੁੱਚਾ ਨੰਦ ਜਿਹੜਾ ਕਿ ਤਿਆਰੀ 'ਚ ਸੀ ਉੱਥੋਂ ਭੱਜਣ ਦੀ ਸ਼ਹਿਰ ਦੇ, ਉਹਨੂੰ ਦਬੋਚ ਲਿਆ ਜਾਂਦਾ ਹੈ, ਉਹਨੂੰ ਵੀ ਉਸ ਅੰਦਾਜ਼ 'ਚ ਹੀ ਸਜ਼ਾਵਾਂ ਦਿੱਤੀਆਂ ਜਾਂਦੀਆਂ ਜੋ ਕਿ ਡਿਜ਼ਰਵ ਕਰਦੇ ਨੇ। ਪਰ ਜਿਹੜੇ ਬਹੁਤ ਸੁਹਿਰਦ ਕਰੈਕਟਰ, ਇਸ ਗੱਲ ਦਾ ਧਿਆਨ ਰਹੇ, ਜਿਵੇਂ ਅੱਜ ਦੇ ਸੰਘਰਸ਼ 'ਚ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਸਾਡੀ ਲੜਾਈ ਦਿੱਲੀ ਸਾਮਰਾਜ ਦੇ ਨਾਲ ਹੈ, ਇੰਡੀਅਨ ਸਟੇਟ ਦੇ ਨਾਲ ਹੈ, ਉਹ ਸਟੇਟ ਜਿਹੜੀ ਬ੍ਰਾਹਮਣਵਾਦ ਦੀ ਆਈਡੀਓਲੋਜੀ ਦੀ ਪੁਸ਼ਤਪਨਾਹੀ ਕਰਦੀ ਹੈ, ਜਿਹੜਾ ਅੱਜ ਹਿੰਦੂਤਵਾ ਦੇ ਨਾਂ ਥੱਲੇ ਪ੍ਰਫੁੱਲਤ ਹੋ ਰਹੀ ਵਿਚਾਰਧਾਰਾ ਹੈ, ਔਰ ਇਹ ਸਿੱਖੀ ਦੇ ਖਿਲਾਫ ਇਹਨਾਂ ਨੇ ਟੋਟਲ ਵਾਰ ਵਿੱਢੀ ਹੋਈ ਹੈ। ਅਸੀਂ ਜਿਹੜਾ ਇਹ ਸਾਰੇ ਤਜਰਬੇ 'ਚੋਂ 47 ਤੋਂ 84 ਤੱਕ ਅਸੀਂ 37 ਸਾਲ ਇਸ ਇੰਡੀਅਨ ਸਟੇਟ ਦੇ ਨਾਲ ਰਹਿਣ ਦੀ ਕੋਸ਼ਿਸ਼ ਕੀਤੀ। ਇਹਦੇ ਬਾਵਜੂਦ ਕਿ ਨਾ ਅਸੀਂ ਇਹਨਾਂ ਦੇ ਸੰਵਿਧਾਨ ਨੂੰ ਮੰਨਿਆ, ਨਾ ਇਹਨਾਂ ਦੇ ਕਾਨਸਟੀਟਿਊਸ਼ਨ ਦੇ ਉੱਤੇ ਦਸਤਖਤ ਕੀਤੇ, ਲੇਕਿਨ ਇਹਨਾਂ ਨੇ ਸਾਡੇ 'ਤੇ ਟੋਟਲ ਵਾਰ ਵਿੱਢੀ, ਔਰ ਅਲਟੀਮੇਟਲੀ ਜੂਨ 84 ਤੋਂ ਬਾਅਦ ਸਾਡੇ ਰਸਤੇ ਬਿਲਕੁਲ ਵੱਖਰੇ ਹੋ ਗਏ, ਔਰ ਇੰਡੀਅਨ ਸਟੇਟ ਦੇ ਨਾਲ ਸਾਡਾ ਕੋਈ ਟਰਕ ਨਹੀਂ ਹੈ, ਔਰ ਅਸੀਂ ਇੰਡੀਪੈਂਡੈਂਟ ਸੋਵਰਨ ਖਾਲਿਸਤਾਨ ਦੀ ਲੜਾਈ ਲੜ ਰਹੇ ਹਾਂ, ਜਿਹੜੀ ਕਿ ਇੰਡੀਅਨ ਸਟੇਟ ਦੇ ਨਾਲ ਹੈ। ਹੁਣ ਇਹ ਗੱਲ ਬੜੀ ਜ਼ਰੂਰੀ ਹੈ ਅੱਜ ਦੇ ਕੰਟੈਕਸਟ ਵੀ ਕਿ ਇਹ ਕੋਈ ਹਿੰਦੂ ਸਿੱਖ ਲੜਾਈ ਨਹੀਂ ਹੈ।
ਜਿਵੇਂ ਕਿ ਇੰਡੀਅਨ ਸਟੇਟ ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਨੈਰੇਟਿਵ 'ਚੋਂ। ਔਰ ਈਵਨ ਜੇ ਬਾਹਰਲੇ 5 ਆਈਜ਼ ਕੰਟਰੀਜ਼ 'ਚ ਖਾਲਿਸਤਾਨ ਰੈਫਰੈਂਡਮ ਦੀ ਗੱਲ ਤੁਰੀ ਤੇ ਈਵਨ ਜਿਵੇਂ ਬਰੈਂਪਟਨ ਦੇ ਇੱਕ ਮੰਦਿਰ ਦੇ ਵਿੱਚ ਜਿੱਥੇ ਇੰਡੀਅਨ ਕੌਂਸੂਲੇਟ ਆਇਆ ਉਹਦੇ ਬਾਹਰ ਪ੍ਰੋਟੈਸਟ ਨੂੰ ਵੀ ਉਹਨਾਂ ਨੇ ਮੰਦਿਰ ਤੇ ਹਮਲਾ ਬਣਾ ਕੇ ਇਹਨੂੰ ਹਿੰਦੂ ਸਿੱਖ ਲੜਾਈ ਬਣਾਉਣ ਦੀ ਕੋਸ਼ਿਸ਼ ਕੀਤੀ, ਜਿਹਦੇ 'ਚੋਂ ਫੇਲ ਹੋਏ ਬੁਰੀ ਤਰ੍ਹਾਂ, ਕਿਉਂਕਿ ਅਲਟੀਮੇਟਲੀ ਟਰੂ ਜਿਹੜੀ ਕਹਾਣੀ ਸੀ ਉਹ ਬਾਹਰ ਆ ਗਈ। ਸੋ ਅਸੀਂ ਸਮਝਦੇ ਹਾਂ ਵੀ ਇਵੇਂ ਹੀ ਇਹ ਗੱਲ ਜੇ ਅਸੀਂ ਬੀਤੇ 'ਚ ਜਾ ਕੇ ਦੇਖੀਏ ਕਿ ਸਿੱਖਾਂ ਦੀ ਲੜਾਈ ਇਸਲਾਮ ਦੇ ਖਿਲਾਫ ਨਹੀਂ ਸੀ, ਮੁਗਲਿਆ ਰਾਜ ਦੇ ਖਿਲਾਫ ਸੀ, ਜਿਹੜਾ ਮੁਗਲਿਆ ਸਲਤਨਤ ਜ਼ੁਲਮ ਦੇ ਸਹਾਰੇ ਲੋਕਾਂ ਦੀਆਂ ਮੁੱਢਲੀਆਂ ਆਜ਼ਾਦੀਆਂ, ਮੁੱਢਲੇ ਹੱਕ ਖੋ ਰਹੀ ਸੀ। ਔਰ ਇਹੀ ਕਾਰਨ ਹੈ ਕਿ ਇਹ ਲੜਾਈ ਸਿਰਫ ਇਸ ਲੜਾਈ ਦੇ ਵਿੱਚ ਗੁਰੂ ਸਾਹਿਬ ਦੇ ਨਾਲ ਇਹੀ ਨਹੀਂ ਕਿ ਸਿੱਖਾਂ ਨੇ ਹੀ ਸ਼ਮੂਲੀਅਤ ਕੀਤੀ, ਜਿਹੜੇ ਸੱਚਮੁੱਚ ਦੇ ਮਜ਼ਹਬੀ ਮੁਸਲਮਾਨ ਵੀ ਸਨ, ਜਿਹੜੇ ਮਹਿਸੂਸ ਕਰਦੇ ਸੀ ਕਿ ਇਹ ਧੱਕਾ ਕਰ ਰਿਹਾ ਹੈ ਔਰੰਗਜ਼ੇਬ ਜਾਂ 22 ਤਾਰ ਦੇ ਪਹਾੜੀ ਰਾਜੇ, ਉਹਨਾਂ ਨੇ ਆਪਣੇ ਮਜ਼ਹਬੀ ਭਰਾਵਾਂ ਨੂੰ ਛੱਡ ਕੇ, ਆਪਣੀ ਮਜ਼ਹਬੀ ਹਕੂਮਤ ਨੂੰ ਛੱਡ ਕੇ ਸਿੱਖਾਂ ਦੇ ਨਾਲ ਆ ਕੇ ਉਹ ਖਲੋਤੇ, ਸਾਥ ਦਿੱਤਾ। ਔਰ ਅਸੀਂ ਅਕਸਰ ਜਦੋਂ ਪਹਿਲੀ ਲੜਾਈ ਜਿਹੜੀ 10ਵੇਂ ਪਾਤਸ਼ਾਹ ਆਪਣੇ ਜੀਵਨ ਦੀ ਕਰਦੇ ਨੇ, ਭੰਗਾਣੀ ਦਾ ਯੁੱਧ, ਜਿਹਦੇ 'ਚ ਇੱਕ ਪਾਸੇ 22 ਤਾਰ ਦੇ ਪਹਾੜੀ ਰਾਜਿਆਂ ਦੀ ਸਾਂਝੀ ਫੌਜ ਹੈ ਔਰ ਦੂਸਰੇ ਪਾਸੇ ਜਿਹੜਾ ਹੈ ਉਹ ਅਜੇ ਖਾਲਸਾ ਦੀ ਸਾਜਨਾ ਨਹੀਂ ਹੋਈ ਔਰ ਉਹ ਸਾਰੇ 'ਚੋਂ ਸਧਾਰਨ ਸਿੱਖ ਜਿਨ੍ਹਾਂ ਦੇ ਕੋਲ ਜੋ ਆਉਂਦਾ ਹੈ ਉਹ ਹਥਿਆਰ ਉਹਨਾਂ ਦੇ ਕੋਲ ਹੈ। ਔਰ ਉਸ ਮੌਕੇ 'ਤੇ ਜਿਵੇਂ 5 ਪਠਾਨ ਜਿਨ੍ਹਾਂ ਦੇ 100 ਦਾ ਦਸਤਾ ਸੀ, ਉਹਨਾਂ ਕੋਲ ਕਿਸੇ ਵੇਲੇ ਔਰੰਗਜ਼ੇਬ ਨੇ ਆਪਣੀ ਫੌਜ 'ਚੋਂ ਉਹਨਾਂ ਨੂੰ ਕੱਢ ਦਿੱਤਾ ਸੀ ਔਰ ਉਹ ਆਪਣੇ ਸੈਯਦ ਪੀਰ ਬੁੱਧੂ ਸ਼ਾਹ, ਉਹਨਾਂ ਦਾ ਨਾਂ ਹੋਰ ਹੈ ਪਰ ਇਹ ਜਿਹੜਾ ਮਸ਼ਹੂਰ ਨਾਂ ਹੈ ਬੁੱਧੂ ਸ਼ਾਹ ਕਰਕੇ ਹੈ, ਸਡੌਰੇ ਦੇ ਵਿੱਚ ਉਹਨਾਂ ਦਾ ਮੁਕਾਮ ਸੀ, ਉਹਨਾਂ ਦੇ ਉਹ ਮੁਰੀਦ ਸੀ ਕੋਈ ਉਹਨਾਂ 'ਚੋਂ ਪਠਾਨ, ਉਹਨਾਂ ਕੋਲ ਆਏ ਕਿ ਜੀ ਸਾਡੇ ਕੋਲ ਤਾਂ ਰੋਟੀ ਰੋਜ਼ੀ ਦੇ ਲਾਲੇ ਪਏ ਹੋਏ ਨੇ, ਸਾਨੂੰ ਕੱਢ ਦਿੱਤਾ। ਸੋ ਉਹਨਾਂ ਨੇ ਰਿਕਮੈਂਡ ਕਰਕੇ ਉਹਨਾਂ 5 ਨੂੰ 10ਵੇਂ ਪਾਤਸ਼ਾਹ ਦੇ ਕੋਲ ਭੇਜਿਆ ਔਰ ਉਹਨਾਂ ਨੂੰ ਜਿਹੜਾ ਹੈ ਉੱਥੇ ਉਹਨਾਂ ਨੇ ਜਿਹੜਾ ਉਹ ਤਨਖਾਹ ਦੇ ਉੱਤੇ ਰੱਖ ਲਿਆ। ਔਰ ਇਹ ਜਦੋਂ ਪਹਿਲੀ ਜੰਗ ਸ਼ੁਰੂ ਹੁੰਦੀ ਹੈ ਭੰਗਾਣੀ ਦੀ, ਹੁਣ ਉਹ ਪਹਾੜੀ ਰਾਜੇ ਸਮਝਦੇ ਸੀ ਕਿ ਵੀ ਗੁਰੂ ਸਾਹਿਬ ਦੇ ਨਾਲ ਤਾਂ ਕੋਈ ਟ੍ਰੇਨਡ ਫੌਜੀ ਨਹੀਂ ਹੈਗੇ, ਉਹ ਤਾਂ ਜਿਹੜੇ ਟ੍ਰੇਨਡ ਜਾਂ ਦੂਜੇ ਸੋਲਜਰ ਨੇ ਉਹ ਤਾਂ ਪਠਾਨ ਹੀ ਨੇ ਜਿਹੜੇ 100 ਦੇ ਦਸਤੇ 'ਚ 5 ਨੇ, ਵੀ ਜੇ ਅਸੀਂ ਉਹਨਾਂ ਨੂੰ ਖਰੀਦ ਲਈਏ ਤੇ ਇਹ ਤਾਂ ਲੜਾਈ ਅਸੀਂ ਮਿੰਟਾਂ ਸਕਿੰਟਾਂ ਦੇ ਵਿੱਚ ਜਿੱਤ ਲਾਂਗੇ। ਔਰ ਉਹ ਪਹਾੜੀ ਰਾਜਿਆਂ ਨੇ ਵੱਡਾ ਧਨ ਦੇ ਕੇ ਔਰ ਲੁੱਟ ਦਾ ਮਾਲ ਵੀ ਦੇਣ ਦਾ ਔਰ ਹੋਰ ਕਰਕੇ 4 ਸਰਦਾਰ ਜਿਹੜੇ ਸੀ 100 ਦੇ ਜਥਿਆਂ ਵਾਲੇ, ਉਹਨਾਂ ਨੂੰ ਆਪਣੇ ਵੱਲ ਕਰ ਲਿਆ। ਇੱਕ ਜਿਹੜਾ ਉਹ ਅੜਿਆ ਰਿਹਾ, ਉਹਨੇ ਕਿਹਾ ਭਾਈ ਨਹੀਂ, ਅਸੀਂ ਜਦੋਂ ਮੁਸੀਬਤ ਦੇ ਵਿੱਚ ਸੀ ਉਦੋਂ ਗੁਰੂ ਸਾਹਿਬ ਨੇ ਸਾਡੀ ਬਾਂਹ ਫੜੀ ਸੀ, ਸਾਨੂੰ ਉਹਨਾਂ ਨੇ ਰਿਜ਼ਕ ਦਿੱਤਾ ਹੈ, ਅਸੀਂ ਗਦਾਰੀ ਨਹੀਂ ਕਰਨੀ, ਅਸੀਂ ਗੁਰੂ ਸਾਹਿਬ ਵੱਲੋਂ ਹੀ ਲੜਾਂਗੇ। ਔਰ ਜਦੋਂ ਪੀਰ ਬੁੱਧੂ ਸ਼ਾਹ ਨੂੰ ਇਹ ਪਤਾ ਲੱਗਦਾ ਹੈ ਕਿ ਵੀ ਜਿਹੜੇ 400 ਉਹਨਾਂ ਦੇ ਭੇਜੇ ਹੋਏ ਨੇ, 500 ਚੋਂ 400 ਦੂਜੇ ਪਾਸੇ ਜਾ ਰਹੇ ਨੇ ਪਹਾੜੀ ਫੌਜ ਦੇ ਨਾਲ, ਤੇ ਉਹ ਆਪਣੇ 3-4 ਪੁੱਤਰਾਂ 600-700 700-800 ਮੁਰੀਦਾਂ ਦੇ ਨਾਲ ਉਹ ਭੰਗਾਣੀ ਦੇ ਵਿੱਚ ਆ ਕੇ ਡਟ ਜਾਂਦੇ ਨੇ, ਜੂਝਦੇ ਨੇ। ਔਰ ਪਹਿਲੀ ਉਹ ਜੰਗ ਜਿਹੜੀ 10ਵੇਂ ਪਾਤਸ਼ਾਹ ਦੇ ਜੀਵਨ ਦੀ ਹੈ, ਜਿਹਦੇ 'ਚ ਸਿੱਖਾਂ ਤੇ ਮੁਸਲਮਾਨਾਂ ਦਾ ਖੂਨ ਇੱਕ ਥਾਂ ਡੁੱਲਦਾ ਹੈ 22 ਤਾਰ ਦੇ ਪਹਾੜੀ ਰਾਜਿਆਂ ਦੇ ਖਿਲਾਫ। ਔਰ ਉਹਦੇ 'ਚ ਪੀਰ ਬੁੱਧੂ ਸ਼ਾਹ ਦੇ 3 ਪੁੱਤਰ ਔਰ ਕਈ 100 ਮੁਰੀਦ ਵੀ ਜਿਹੜੇ ਨੇ ਉਹ ਸ਼ਹੀਦ ਹੁੰਦੇ ਨੇ। ਐਗਜ਼ੈਕਟ ਫਿਗਰ ਨਹੀਂ ਹੈ ਪਰ ਬਹੁਤ ਵੱਡੀ ਗਿਣਤੀ। ਔਰ ਅਸੀਂ, ਸਾਡਾ ਇਤਿਹਾਸ ਇਸ ਗੱਲ ਦੇ ਨਾਲ ਜਿਹੜਾ ਉਸ ਨੂੰ ਫਖਰ ਦੇ ਨਾਲ ਕਹਿੰਦਾ ਹੈ ਕਿ ਜਦੋਂ ਜੰਗ ਜਿੱਤੀ ਗਈ, ਗੁਰੂ ਸਾਹਿਬ ਨੇ ਆਪਣੇ ਯੋਧਿਆਂ ਨੂੰ ਵੀ ਸਿਰੋਪਾਓ ਦਿੱਤੇ ਤੇ ਪੀਰ ਬੁੱਧੂ ਸ਼ਾਹ ਉਹਨਾਂ ਨੂੰ ਕਿਹਾ ਕਿ ਜੀ ਦੱਸੋ ਪੀਰ ਜੀ, ਤੁਸੀਂ ਬਹੁਤ ਵੱਡੀ ਕੁਰਬਾਨੀ ਕੀਤੀ ਹੈ। ਤੇ ਉਹਨਾਂ ਨੇ, ਕਿਉਂਕਿ 10ਵੇਂ ਪਾਤਸ਼ਾਹ ਦੇ ਮੂਏ ਮੁਬਾਰਕ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਕੇਸ ਜਿਹੜਾ ਕੰਘਾ ਕੱਢਿਆ ਹੋਇਆ, ਕੰਘੇ ਦੇ ਵਿੱਚ ਅੜੇ ਹੋਏ ਜਿਹੜੇ ਅੜੇ ਕਿਹਾ ਜਾਂਦਾ, ਅਸੀਂ ਉਹਨਾਂ ਨੂੰ ਮੂਏ ਮੁਬਾਰਕ ਕਹਿੰਦੇ ਹਾਂ, ਉਹਨਾਂ ਨੇ ਝੋਲੀ ਅੜ ਕੇ ਕਿਹਾ ਵੀ ਮੈਨੂੰ ਇਹੀ ਬਖਸ਼ੋ, ਇਹਦੇ 'ਚੋਂ ਹੀ ਤੁਹਾਡੇ ਮੂਏ ਮੁਬਾਰਕ 'ਚੋਂ ਤੁਹਾਡੇ ਮੈਂ ਦੀਦਾਰ ਕਰਾਂਗਾ। ਹੁਣ ਇਹ ਬਹੁਤ ਵੱਡੀ ਗੱਲ ਸੀ ਔਰ ਇਹ ਜਿਹੜੇ ਨੇ ਪੀਰ ਬੁੱਧੂ ਸ਼ਾਹ ਦੇ ਖਾਨਦਾਨ ਦੇ ਕੋਲ ਲੰਮਾ ਸਮਾਂ ਰਹੇ। ਬਾਅਦ ਦੇ ਵਿੱਚ ਸ਼ਾਇਦ ਜਿਹੜਾ ਗੁਰਦੁਆਰਾ ਸਿਰੋਪਾਓ ਸਾਹਿਬ ਹੈ ਨਾਭੇ 'ਚ, ਨਾਭੇ ਦੇ ਰਾਜੇ ਨੇ ਉਹਨਾਂ ਦੇ ਵੰਸ਼ਜਾਂ 'ਚੋਂ ਖਰੀਦ ਕੇ ਉੱਥੇ ਉਹਨਾਂ ਨੇ ਰੱਖੇ। ਔਰ ਬਾਅਦ ਦੇ ਵਿੱਚ ਜਦੋਂ 10ਵੇਂ ਪਾਤਸ਼ਾਹ ਇੱਧਰੋਂ ਚਲੇ ਗਏ, ਅਨੰਦਪੁਰ ਖਾਲੀ ਕਰ ਦਿੱਤਾ। ਔਰ ਦੂਸਰਾ, ਔਰ ਉਸ ਇਲਾਕੇ ਨੇ ਦੇ ਜਿਹੜੇ ਜਾਬਰ ਹਾਕਮ ਸੀ
ਉਹਨਾਂ ਨੇ ਦਿੱਲੀ ਦਰਬਾਰ ਤੱਕ ਸ਼ਿਕਾਇਤ ਕਰਕੇ, ਔਰ ਦੂਸਰਾ ਪੀਰ ਬੁੱਧੂ ਸ਼ਾਹ, ਉਹਨਾਂ ਦੀ ਘਰਵਾਲੀ ਬੀਬੀ ਨਸੀਰਾਂ, ਉਹਨਾਂ ਨੂੰ ਬਹੁਤ ਟੌਰਚਰ ਕਰਕੇ ਸ਼ਹੀਦ ਕੀਤਾ, ਜਿਹਦਾ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਬਦਲਾ ਲਿਆ ਸੀ। ਸੋ ਇਹ ਪਹਿਲਾ ਵਾਕਿਆ ਹੈ। ਹੁਣ ਅਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹਾਂ ਕਿ 22 ਤਾਰ ਦੇ ਪਹਾੜੀ ਰਾਜੇ ਹਿੰਦੂ ਨੇ। ਜੇ 14 ਜੰਗਾਂ 10ਵੇਂ ਪਾਤਸ਼ਾਹ ਨੇ ਲੜੀਆਂ ਨੇ ਤੇ ਲਗਭਗ 11 ਜੰਗਾਂ 22 ਤਾਰ ਦੇ ਪਹਾੜੀ ਰਾਜਿਆਂ ਦੇ ਖਿਲਾਫ ਨੇ, ਤੇ ਇਧਰ ਪੀਰ ਬੁੱਧੂ ਸ਼ਾਹ ਵਰਗਾ ਕਿਰਦਾਰ ਹੈ। ਹੁਣ ਅਸੀਂ ਰਾਹ ਦੇ ਵਿੱਚ ਜਦੋਂ ਗੁਰੂ ਸਾਹਿਬ ਨਿਕਲਦੇ ਨੇ ਆਨੰਦਗੜ੍ਹ ਦੇ ਕਿਲ੍ਹੇ 'ਚੋਂ, ਔਰ ਫਿਰ ਬੀਬੀ ਮੁਮਤਾਜ਼ ਜਿਨ੍ਹਾਂ ਦਾ ਜ਼ਿਕਰ ਹੁੰਦਾ ਹੈ ਜਦੋਂ ਅਸੀਂ ਨਿਹੰਗ ਖਾਨ, ਜਿਹੜਾ ਗੁਰੂ ਸਾਹਿਬ ਨੂੰ ਜਿਹੜਾ ਭੱਠਾ ਸਾਹਿਬ ਨਾਲ ਜੁੜਿਆ ਹੋਇਆ ਇਤਿਹਾਸ ਜਾਂ ਦੂਜੇ, ਔਰ ਬੀਬੀ ਮੁਮਤਾਜ਼ ਕਿਵੇਂ ਭਾਈ ਬਚਿੱਤਰ ਸਿੰਘ ਜਿਨ੍ਹਾਂ ਨੇ ਮਸਤ ਹਾਥੀਆਂ ਦਾ ਜਿਹੜਾ ਉਹ ਮੁਹਾਰ ਮੋੜੀ ਸੀ ਨਾਗਣੀ ਬਰਛੇ ਦੇ ਨਾਲ, ਉਹ ਸਖਤ ਹਾਲਤ 'ਚ ਜ਼ਖਮੀ ਨੇ, ਔਰ ਕਿਵੇਂ ਨਿਹੰਗ ਖਾਨ ਉਹਨਾਂ ਨੂੰ ਜਿਹੜਾ ਆਪਣੇ ਪਨਾਹ ਦਿੰਦਾ, ਆਪਣੇ ਕੋਲ ਰੱਖਦਾ, ਔਰ ਜਿਉਂ ਹੀ ਮੁਗਲੀਆ ਦਸਤਾ ਆਉਂਦਾ ਕਿ ਭਾਈ ਇੱਥੇ ਕੋਈ ਹੈ ਤਾਂ ਨਹੀਂ, ਤੇ ਉਹ ਉਹਨਾਂ ਦੇ ਜਿਸ ਕਮਰੇ ਦੇ ਵਿੱਚ ਮੁਮਤਾਜ਼ ਔਰ ਭਾਈ ਬਚਿੱਤਰ ਸਿੰਘ ਜਿਹੜੇ ਕਿ ਜ਼ਖਮੀ ਹਾਲਤ 'ਚ ਨੇ, ਉਹ ਕਹਿੰਦੇ ਨੇ ਵੀ ਇਹ ਮੇਰੇ ਧੀ ਜਵਾਈ ਨੇ ਇੱਥੇ, ਔਰ ਇਸਲਾਮ 'ਚ ਪਰਦਾ ਤਾਂ ਹੈ, ਉਹਦੀ ਉਹ ਤਲਾਸ਼ੀ ਨਹੀਂ ਲੈਂਦੇ, ਔਰ ਬਾਅਦ ਦੇ ਵਿੱਚ ਭਾਈ ਬਚਿੱਤਰ ਸਿੰਘ ਉੱਥੇ ਹੀ ਸ਼ਹੀਦ ਹੋ ਜਾਂਦੇ ਨੇ। ਔਰ ਉਹ ਬੀਬੀ ਮੁਮਤਾਜ਼ ਸਾਰੀ ਉਮਰ ਜਿਹੜੀ ਹੈ ਫਿਰ ਬੰਦਗੀ 'ਚ ਗੁਜ਼ਾਰਦੀ ਹੈ ਕਿ ਮੇਰੇ ਪਿਤਾ ਨੇ ਇਹ ਵਾਕ ਕਿਹਾ ਸੀ ਤੇ ਹੁਣ ਮੈਂ ਜਿਹੜਾ ਕੋਈ ਕਿਤੇ ਨਿਕਾਹ ਨਹੀਂ ਕਰਨਾ ਹੈ। ਹੁਣ ਇਹ ਛੋਟੇ ਕਰੈਕਟਰ ਨਹੀਂ ਨੇ। ਔਰ ਜਦੋਂ ਅਸੀਂ ਸੂਬਾ ਸਰਹੰਦ ਦੀ ਕਚਹਿਰੀ ਦੀ ਗੱਲ ਕਰਦੇ ਤੇ ਫਿਰ ਸ਼ੇਰ ਮੁਹੰਮਦ ਖਾਨ ਨਵਾਬ ਮਲੇਰਕੋਟਲਾ, ਜਿਸ ਦਾ ਆਪਣਾ ਭਰਾ ਸਕਾ ਗੁਰੂ ਸਾਹਿਬ ਦੇ ਹੱਥੋਂ ਚਮਕੌਰ ਦੀ ਜੰਗ ਦੇ ਵਿੱਚ ਮਾਰਿਆ ਜਾਂਦਾ, ਔਰ ਵਜੀਦ ਖਾਨ, ਉਹਨੂੰ ਪਤਾ ਵੀ ਉਹਨਾਂ ਦਾ ਭਰਾ ਮਾਰਿਆ ਗਿਆ, ਉਹ ਸ਼ੇਰ ਮੁਹੰਮਦ ਖਾਨ ਨੂੰ ਕਹਿੰਦਾ ਵੀ ਆ ਲੈ ਜਾ ਗੁਰੂ ਦੇ ਬੱਚੇ, ਇਹਨਾਂ ਨੂੰ ਤੂੰ ਸਜ਼ਾ ਦੇ, ਆਪਣਾ ਜੋ ਤੇਰਾ ਬਦਲਾ ਕੱਢ। ਉਹਨੇ ਕਿਹਾ ਵੀ ਨਾ, ਇਹ ਸ਼ੀਰਖੋਰ ਬੱਚੇ ਨੇ, ਇਹਨਾਂ ਦਾ ਕੋਈ ਕਸੂਰ ਨਹੀਂ ਹੈ। ਹਾਂ, ਮੈਂ 10ਵੇਂ ਗੁਰੂ ਗੋਬਿੰਦ ਸਿੰਘ ਬਾਗੀ ਨੇ, ਉਹਨਾਂ ਦੇ ਖਿਲਾਫ ਮੈਂ ਲੜਾਂਗਾ, ਮੈਨੂੰ ਐਕਸਪੀਡੀਸ਼ਨ ਦਿਓ, ਮੈਂ ਜਾ ਕੇ ਜੰਗ ਕਰਾਂਗਾ। ਔਰ ਬਾਅਦ ਦੇ ਵਿੱਚ ਚੱਪੜ ਚਿੜੀ ਦੀ ਲੜਾਈ ਦੇ ਵਿੱਚ ਵੀ ਹੋ ਗਿਆ, ਜਦੋਂ ਉਹ ਲੜਾਈ ਜੰਗ ਹੋਈ ਹੈ ਬੰਦਾ ਸਿੰਘ ਬਹਾਦਰ ਦੇ ਵੇਲੇ 1710 ਦੇ ਵਿੱਚ। ਲੇਕਿਨ ਉਹਨੇ ਕਿਹਾ ਵੀ ਨਹੀਂ, ਇਹਨਾਂ ਦਾ ਉਹਨੇ ਇਨਕਾਰ ਕੀਤਾ। ਔਰ ਫਿਰ ਜਦੋਂ ਉੱਥੇ ਪਹੁੰਚਦਾ ਹੈ ਔਰ ਉਹ ਦੇਖਦਾ ਹੈ ਜਿਹੜੀ ਉਹ ਸਾਰੀ ਡਿਬੇਟ, ਕਾਜ਼ੀ ਦਾ ਫਤਵਾ, ਸੁੱਚਾ ਆਨੰਦ ਦਾ, ਸੱਪਾਂ ਦੇ ਬੱਚੇ ਸੱਪ ਇਹ ਉਹ, ਤੇ ਸ਼ੇਰ ਮੁਹੰਮਦ ਖਾਨ ਵਾਕਆਊਟ ਕਰਦਾ। ਉਹਨਾਂ ਨੇ ਕਿਹਾ ਵੀ ਨਹੀਂ, ਸ਼ਰਅ ਸ਼ੀਰਖੋਰ ਬੱਚਿਆਂ ਨੂੰ ਜਿਹੜੀ ਹੈ ਸਜ਼ਾ ਦੇਣ ਦੀ ਹਮਾਇਤ ਨਹੀਂ ਕਰਦੀ, ਕਿਉਂਕਿ ਇਹਨਾਂ ਨੇ ਕੋਈ ਜਿਹੜਾ ਉਹ ਬਗਾਵਤ ਨਹੀਂ ਕੀਤੀ ਹੋਈ। ਔਰ ਫਿਰ ਅਸੀਂ ਵਾਕਫ ਹੈ ਕਿ ਝੂਠਾ ਆਨੰਦ ਜਿਹੜਾ ਹੈ ਉਹ ਖਲੋ ਜਾਂਦਾ ਕਿ ਜੀ ਮੈਨੂੰ ਜਿਰਾ ਕਰਨ ਦਾ ਮੌਕਾ ਦਿਓ। ਉਹ ਉਹਨਾਂ ਨੂੰ ਕਹਿੰਦਾ, ਬੱਚਿਓ ਜੇ ਤੁਹਾਨੂੰ ਛੱਡ ਦਈਏ ਤੇ ਤੁਸੀਂ ਕੀ ਕਰੋਗੇ? ਪਹਿਲਾਂ ਤਾਂ ਪੁੱਛਦਾ ਕਿ ਵੀ ਤੁਸੀਂ ਕੀ ਹੋ? ਉਹਨਾਂ ਨੇ ਕਿਹਾ ਜੀ ਅਸੀਂ ਭੁਜੰਗੀ ਹੈ ਹਾਂਜੀ। ਔਰ ਉਹਨੇ ਕਿਹਾ ਝੂਠਾ ਆਨੰਦ ਨੇ ਜੀ ਭੁਜੰਗੀ ਦਾ ਮਤਲਬ ਸੱਪ ਹੁੰਦਾ ਹੈ, ਔਰ ਇਹ ਸੱਪ ਕਹਿ ਰਹੇ ਨੇ ਸਪੋਲੀਏ ਨੇ ਕਿ ਜੀ ਤੁਹਾਨੂੰ ਛੱਡ ਦਈਏ। ਉਹਨਾਂ ਨੇ ਕਿਹਾ ਜੀ ਅਸੀਂ ਫੌਜ ਇਕੱਠੀ ਕਰਾਂਗੇ, ਆਪਣੇ ਪਿਤਾ ਵਾਂਗ ਅਸੀਂ ਤੁਹਾਡੇ ਜ਼ੁਲਮ ਦੇ ਖਿਲਾਫ ਲੜਾਂਗੇ। ਹੁਣ ਉਹ ਝੂਠਾ ਆਨੰਦ ਕਹਿੰਦਾ ਉਹਨੂੰ ਵਜੀਦ ਖਾਨ ਨੂੰ, ਆਹ ਦੇਖ ਲਓ ਜੀ ਕਿ ਬਈ ਇਹ ਜਿਹੜਾ ਅਜੇ ਤਾਂ ਇਹ ਛੋਟੇ ਨੇ ਤੇ ਇਹ ਇੱਕ ਗੁਰੂ ਗੋਬਿੰਦ ਸਿੰਘ ਤੁਹਾਡੇ ਕਾਬੂ ਨਹੀਂ ਆ ਰਹੇ, ਤੇ ਫਿਰ ਕੀ ਹੋਏਗਾ? ਸੋ ਨਤੀਜਾ ਸਾਹਮਣੇ ਹੈ ਕਿ ਭਾਈ ਫਤਵਾ ਦਿੱਤਾ ਜਾਂਦਾ ਹੈ ਕੰਧਾਂ 'ਚ ਚਿਣ ਕੇ ਸ਼ਹੀਦ ਕਰਨ ਦਾ, ਔਰ ਸ਼ੇਰ ਮੁਹੰਮਦ ਖਾਨ ਵਾਕਆਊਟ ਕਰ ਜਾਂਦਾ ਕਿ ਮੈਂ ਇਹਦੇ ਨਾਲ ਸਹਿਮਤ ਨਹੀਂ। ਇਹਨੂੰ ਅਸੀਂ ਹਾਂ ਦਾ ਨਾਰਾ ਕਹਿ ਕੇ ਇਤਿਹਾਸ ਦੇ ਵਿੱਚ ਯਾਦ ਕਰਦੇ ਕਿ ਭਾਈ ਉਹਨਾਂ ਨੇ, ਔਰ ਇਹੀ ਕਾਰਨ ਸੀ ਕਿ ਈਵਨ 47 ਦੇ ਪਾਗਲਪਨ ਦੇ ਦੌਰ 'ਚ ਜਦੋਂ ਕਿ ਦੋਵੇਂ ਪੰਜਾਬਾਂ 'ਚ ਅਸੀਂ ਵਹਿਸ਼ਤ ਦੀ ਸਿਖਰ ਨੂੰ ਛੋਇਆ, ਮਲੇਰਕੋਟਲੇ ਦੇ ਵਿੱਚ ਜਿਹੜੇ ਵਸਦੇ ਮੁਸਲਮਾਨ ਸੀ, ਜਿਹੜੀ ਮਲੇਰਕੋਟਲੇ ਦੀ ਜੂਹ ਦੇ ਨੇੜੇ ਵੀ ਕੋਈ ਸਿੱਖ ਨਹੀਂ ਸੀ। ਔਰ ਹੁੰਦਾ ਇਹ ਸੀ ਵੀ ਕਈ ਵਾਰ ਇੱਕ ਪਗਲਾਈ ਹੋਈ ਭੀੜ ਜਿਹੜੀ ਹੈ ਜੇ ਕਿਸੇ ਮੁਸਲਮਾਨ ਦਾ ਪਿੱਛਾ ਕਰ ਰਹੀ ਹੈ ਔਰ ਮਲੇਰਕੋਟਲੇ ਦੀ ਜੂਹ 'ਚ ਆ ਵੜਦਾ ਸੀ ਤੇ ਉਹ ਪਾਗਲੀ ਉਹ ਭੀੜ ਜਿਹਦੀਆਂ ਅੱਖਾਂ 'ਚ ਖੂਨ ਉਤਰਿਆ ਵਾਪਸ ਮੁੜ ਜਾਂਦੇ ਸੀ ਕਿ ਨਹੀਂ। ਔਰ ਇਹੀ ਕਾਰਨ ਹੈ ਕਿ ਅੱਜ ਵੀ ਮਲੇਰਕੋਟਲੇ ਦੇ ਵਿੱਚ ਲੱਖਾਂ ਮੁਸਲਮਾਨ ਵਸਦੇ ਨੇ। ਔਰ ਜਿਹੜੀ ਖਬਰ ਕਰਕੇ ਮੈਂ ਇਸ ਨੂੰ ਪਿਕ ਵੀ ਕੀਤਾ, ਹਾਲਾਂ ਟ੍ਰਿਬਿਊਨ ਵਰਗਾ ਅਖਬਾਰ ਜਿਹੜਾ ਬਿਲਕੁਲ ਆਰੀਆ ਸਮਾਜੀ ਫਿਰਕੂ ਹੁੰਦਾ, ਇਹਨੂੰ ਦੇਖਣ ਨੂੰ ਵੀ ਜੀ ਨਹੀਂ ਕਰਦਾ ਫਾਰਮੈਟ, ਉਹਨਾਂ ਦੇ ਰਿਪੋਰਟਰ ਨੇ ਇਸ ਖਬਰ ਨੂੰ ਲਾਇਆ, ਸਿੱਖ ਮੁਸਲਿਮ ਯੂਨਿਟੀ ਸ਼ਾਈਨਸ ਐਟ ਫਤਿਹਗੜ੍ਹ ਸਾਹਿਬ, ਲੰਗਰ ਬਾਈ ਮੁਸਲਿਮਸ ਐਂਡ ਟਰਸਟ ਐਟ ਲਾਲ ਮਸੀਤ। ਔਰ ਉਹ ਇਹ ਕਹਿੰਦਾ ਕਿ ਭਾਈ
ਇਸ ਮੁਕਾਮ ਦੇ ਉੱਤੇ ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਦੇ ਮੌਕੇ ਮਲੇਰਕੋਟਲੇ ਦੇ ਮੁਸਲਮਾਨਾਂ ਵੱਲੋਂ ਤਿੰਨੇ ਚਾਰੇ ਦਿਨ ਜਿਹੜਾ ਹੈ ਉਹ ਮਿੱਠੇ ਚੌਲਾਂ ਦਾ ਜ਼ਰਦਾ ਜਿਸ ਦੀ ਫ੍ਰੈਗਰੈਂਸ ਦੂਰ ਦੂਰ ਤੱਕ ਹੁੰਦੀ ਹੈ। ਜ਼ਰਦ ਅਸਲ 'ਚ ਪੀਲੇ ਨੂੰ ਕਹਿੰਦੇ ਨੇ, ਸੋ ਹੁੰਦੇ ਤਾਂ ਮਿੱਠੇ ਚੌਲ ਨੇ, ਪਰ ਜ਼ਰਦਾ ਉਹਨਾਂ ਨੂੰ ਇਸ ਲਈ ਕਿਹਾ ਜਾਂਦਾ ਹੈ ਕਿ ਉਹ ਜ਼ਰਦ ਰੰਗ ਫਾਰਸੀ ਦੇ ਪੀਲੇ ਰੰਗ ਨੂੰ ਕਿਹਾ ਜਾਂਦਾ ਹੈ। ਔਰ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਇਹ ਜਿਹੜੀ ਸਿੱਖ ਮੁਸਲਿਮ ਸਾਂਝਾ ਨਾਂ ਦੀ ਬੋਡੀ ਹੈ ਉਹਨਾਂ ਵੱਲੋਂ ਹਰ ਸਾਲ ਇੱਥੇ ਵੱਡੇ ਪੈਮਾਨੇ ਦੇ ਉੱਤੇ ਜ਼ਰਦੇ ਦਾ ਲੰਗਰ ਲਾਇਆ ਜਾਂਦਾ ਹੈ। ਔਰ ਇਹ ਜਿਹੜੀ ਟ੍ਰੈਡੀਸ਼ਨ ਹੈ ਸ਼ੇਰ ਮੁਹੰਮਦ ਖਾਨ ਉਹ ਹਿਸਟੋਰੀਕਲ ਫਿਗਰ ਦੀ ਯਾਦ ਦਹਾਨੀ ਕਰਵਾਉਂਦੀ ਹੈ ਕਿ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਸੀ। ਔਰ ਇਸ ਦੇ ਉੱਤੇ ਈਵਨ ਜਦੋਂ ਉਹਨਾਂ ਨੇ ਡਾਕਟਰ ਨਸੀਰ ਅਖਤਿਆਰ ਜਿਹੜੇ ਸਿੱਖ ਮੁਸਲਮਾਨ ਸਾਂਝਾ ਆਫ ਮਲੇਰਕੋਟਲਾ ਦੇ ਮੈਂਬਰ ਨੇ ਉਹਨਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਮਿੱਠੇ ਚੌਲਾਂ ਨਾਲ ਮਿਠਾਸ ਵੰਡਦੇ ਹਾਂ। ਔਰ ਇਹ ਉਹਨਾਂ ਨੇ ਨਾਲ ਦੀ ਨਾਲ ਫਿਰ ਇਸ ਦੇ ਵਿੱਚ ਇਹ ਵੀ ਇਕੱਲਾ ਇਹ ਨਹੀਂ ਵੀ ਇਹ ਗੁੱਡਵਿਲ ਹੈ, ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਬਿਲਕੁਲ ਨਾਲ ਇੱਕ ਮਜ਼ਾਰ ਹੈ ਕਿਸੇ ਪੀਰ ਦਾ ਜਿਹਨੂੰ ਲਾਲ ਮਸੀਤ ਕਹਿੰਦੇ ਨੇ ਕਿ ਲਾਲ ਮਸੀਤ ਦੇ ਜਿਹੜੇ ਪ੍ਰਬੰਧਕ ਨੇ ਉਹ 3 ਦਿਨਾਂ ਦੇ ਮੌਕੇ ਦੇ ਉੱਤੇ ਚਾਬੀਆਂ ਸਿੱਖਾਂ ਦੇ ਹਵਾਲੇ ਕਰ ਦਿੰਦੇ ਨੇ। ਔਰ ਉਸ ਮੁਕਾਮ ਦੇ ਉੱਤੇ ਸਿੱਖਾਂ ਵੱਲੋਂ ਔਰ ਖ਼ਾਸ ਤੌਰ 'ਤੇ 2 ਪਿੰਡ ਇੱਕ ਬੱਠਣ ਰਨਵਾ ਜਿਹੜਾ ਖਮਾਣੋ ਦੇ ਵਿੱਚ ਔਰ ਇੱਕ ਹੋਰ ਪਿੰਡ ਹੈ ਉਸ ਦੇ ਜਿਹੜੇ ਸਿੱਖ ਨੇ ਇਹਨਾਂ ਪਿੰਡਾਂ ਦੇ ਉਹ ਇਸ ਲਾਲ ਮਸੀਤ 'ਤੇ ਵੀ ਆ ਕੇ ਲੰਗਰ ਲਾਉਂਦੇ ਨੇ। ਔਰ ਇਹਨੇ ਟ੍ਰਿਬਿਊਨ ਨੇ ਕਿਹਾ ਕਿ ਵੀ ਅੱਜ ਜਿੱਥੇ ਕਿ ਇੰਨੀ ਨਫ਼ਰਤ ਹੈ ਔਰ ਦੂਸਰਾ ਇਹਨੇ ਵਰਲਡ often divided by differences, the legacy of Nawab Sher Muhammad Khan and the bond between the two communities reminds ਕਿ ਵੀ ਅੱਜ ਵੀ ਦੁਨੀਆ ਦੇ ਵਿੱਚ ਚੰਗੀ ਹਾਰਮੋਨੀ ਔਰ ਚੰਗੀ ਜਿਹੜੀ ਆਪਸੀ ਸਾਂਝਾਂ ਨੇ ਕਾਇਮ ਨੇ। ਔਰ ਅਸੀਂ ਤਾਂ ਇਹੀ ਸਾਂਝਾਂ ਜਿਹੜੀਆਂ ਨੇ ਇਹ ਇਕੱਲੀਆਂ ਇਹ ਨਹੀਂ ਕਿ ਕੋਈ ਇੱਕ ਫਿਰਕੇ ਨਾਲ ਹੈ, ਇਹ ਸਿੱਖੀ ਦਾ ਹੀ ਮੈਸੇਜ ਹੈ ਸਾਂਝਾਂ ਦਾ। ਔਰ ਮੈਂ ਕਨਕਲੂਡ ਕਰਾਂ ਸਾਡੇ ਵੀਰ ਸੰਤੋਖ ਸਿੰਘ ਭਾਊ ਟੋਰਾਂਟੋ ਨਿਵਾਸੀ ਜਿਹੜੇ ਸ਼ਾਇਰ ਨੇ ਔਰ ਉਹਨਾਂ ਦੀਆਂ ਨਜ਼ਮਾਂ ਅਸੀਂ ਉਡੀਕਦੇ ਹੁੰਦੇ ਹਾਂ, ਉਹਨਾਂ ਨੇ ਅੱਜ ਹੀ ਆਪਣੀ ਜਿਹੜੀ ਇੱਕ ਨਜ਼ਮ ਦੀਵਾਰੇ ਸਰਹੰਦ ਭੇਜੀ ਹੈ ਉਹ ਸਾਂਝੀ ਕਰ ਰਹੇ। ਜਾਨ ਬਾਜ਼ 2 ਖੜੇ ਦੀਵਾਰ ਅੰਦਰ ਹੱਸ ਮੌਤ ਨੂੰ ਅੱਜ ਵਿਉਣ ਲੱਗੇ, ਸੁੱਚਾ ਆਨੰਦ ਤੇ ਸੂਬੇ ਨੂੰ ਵੇਖ ਦੋਵੇਂ ਗੁਰੂ ਫਤਿਹ ਦੇ ਨਾਰੇ ਲਾਉਣ ਲੱਗੇ। ਜਾਂ ਬਾਜ਼ 2 ਖੜੇ ਦੀਵਾਰ ਅੰਦਰ ਹੱਸ ਮੌਤ ਨੂੰ ਅੱਜ ਵਿਉਣ ਲੱਗੇ, ਸੁੱਚਾ ਆਨੰਦ ਤੇ ਸੂਬੇ ਨੂੰ ਵੇਖ ਦੋਵੇਂ ਗੁਰੂ ਫਤਿਹ ਦੇ ਨਾਰੇ ਲਾਉਣ ਲੱਗੇ। ਜਾਨ ਵਾਰ ਕੇ ਅੱਜ ਮਨੁੱਖਤਾ ਲਈ ਸੱਚੇ ਰੱਬ ਦਾ ਝੰਡਾ ਚਲਾਉਣ ਲੱਗੇ। ਜਿੰਦਾਂ ਵੇਖਣ ਨੂੰ ਨਿੱਕੀਆਂ ਲੱਗਦੀਆਂ ਸੀ, ਵੱਡੇ ਸਾਕਿਆਂ ਨੂੰ ਜਾਮਾਂ ਪਾਉਣ ਲੱਗੇ। ਗੰਗੂ ਬ੍ਰਾਹਮਣ ਨਮਕ ਹਰਾਮ ਹੋਇਆ, ਲੋਕ ਗੰਗੂ ਨੂੰ ਲਾਹਨਤਾਂ ਪਾਉਣ ਲੱਗੇ। ਸ਼ੇਰ ਖਾਨ ਨੇ ਮਾਰਿਆ ਹਾ ਨਾਰਾ, ਕਿਉਂ ਬੱਚਿਆਂ ਤੇ ਜ਼ੁਲਮ ਕਮਾਉਣ ਲੱਗੇ। ਸੁੱਚਾ ਆਨੰਦ ਨਾ ਮੰਨਿਆ ਕਹਿਣ ਲੱਗਾ, ਪੁੱਤ ਸੱਪਾਂ ਦੇ ਮਿੱਤ ਨਹੀਂ ਹੋਣ ਲੱਗੇ। ਜ਼ੋਰਾਵਰ ਸਿੰਘ ਜ਼ੋਰ ਤੇ ਵਰ ਵਾਲੇ ਸਿੱਖ ਕੌਮ ਨੂੰ ਵੱਲ ਸਿਖਾਉਣ ਲੱਗੇ। ਫਤਿਹ ਸਿੰਘ ਫਤਿਹ ਦੇ ਲਾ ਨਾਰੇ, ਫਤਿਹ ਕੌਮ ਦੀ ਝੋਲੀ ਪਾਉਣ ਲੱਗੇ। ਲਾ ਕੇ ਇੱਟਾਂ ਦੀ ਥਾਂ ਤੇ ਹੱਡੀਆਂ ਨੂੰ ਸਿੱਖੀ ਮਹਿਲ ਦੀਆਂ ਨੀਹਾਂ ਬਣਾਉਣ ਲੱਗੇ। ਜਿੰਨਾ ਚਿਰ ਭਾਊ ਰਹੂੰਗਾ ਜੱਗ ਵਸਦਾ, ਸਰਹੰਦ ਸ਼ਹਿਰ ਨੂੰ ਪਾਕ ਬਣਾਉਣ ਲੱਗੇ। ਸੋ ਨਾਈਸ, ਬੜੀ ਵਧੀਆ ਟ੍ਰਿਬਿਊਟ ਦਿੱਤੀ ਹੈ। ਸੋ ਹੁਣ ਆਪਾਂ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।